बंदे खोज दिल हर रोज ना फिर परेशानी माहे ए जो दुनिया सहर मेला दस्तगीरी नाहे। ਅਗਸਤ ਮਹੀਨੇ ਦੀ 12 ਤਰੀਕ ਹੈ ਜੀ, ਬਰਾ 2025। ਮੈਂ ਆਪ ਜੀ ਦਾ ਹੋਸਟ ਮਨਵੀਰ ਸਿੰਘ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਨੂੰ ਜੀ ਆਇਆਂ ਆਖਦਾ ਹੋਇਆ ਪ੍ਰੋਗਰਾਮ ਦੇ ਵਿੱਚ ਆਪ ਜੀ ਨੂੰ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਟੂਡੀਓ ਦੀਆਂ ਘੜੀਆਂ ਦੇ ਮੁਤਾਬਕ 12:05 ਹੋਏ ਨੇ ਜੇ ਨਿਊਯਾਰਕ ਦਾ ਟਾਈਮ ਦੇਖਣਾ ਹੋਵੇ, ਔਰ ਖਾਲਿਸਤਾਨ ਦੇ ਟਾਈਮ ਤੇ ਰਾਤ ਦੇ 9:35 ਹੋਏ ਨੇ। ਅਸੀਂ ਆਪਣੇ ਵਾਅਦੇ ਅਨੁਸਾਰ ਅੱਜ ਇੱਕ ਵਾਰ ਫੇਰ ਆਪ ਜੀ ਦੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ ਜੀ, ਪ੍ਰੋਗਰਾਮ ਦਿਲ ਦੀਆਂ ਗੱਲਾਂ ਲੈ ਕੇ। ਸੋ ਪ੍ਰੋਗਰਾਮ ਨੂੰ ਤੁਸੀਂ ਸੁਣਦੇ ਹੋ, ਵੇਖਦੇ ਹੋ, ਇਹਨੂੰ ਸ਼ੇਅਰ ਕਰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡੇ ਸੁਨੇਹੇ ਸਾਨੂੰ ਮਿਲਦੇ ਨੇ, ਬਹੁਤ ਸਾਰੀ ਐਪਰੀਸੀਏਸ਼ਨ ਮਿਲਦੀ ਹੈ, ਬਹੁਤ ਸਾਰੇ ਸੁਝਾਅ ਮਿਲਦੇ ਨੇ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ। ਅਸੀਂ ਚਾਹੁੰਦੇ ਹਾਂ ਕਿ ਇਸੇ ਤਰ੍ਹਾਂ ਤੁਹਾਡਾ ਤੇ ਸਾਡਾ ਸਾਥ ਆ ਜਿਹੜਾ ਉਹ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਮਿਹਰ ਦੇ ਨਾਲ ਬਣਿਆ ਰਹੇ। ਸੋ ਮੰਗਲਵਾਰ ਨੂੰ ਅਸੀਂ ਗੱਲਬਾਤ ਤੁਹਾਨੂੰ ਪਤਾ ਕਰਦੇ ਹੁੰਦੇ ਆ ਗਦਰੀ ਬਾਬਿਆਂ ਦੇ ਉੱਤੇ ਜਾਂ ਕੈਨੇਡਾ ਦੇ ਵਿੱਚ ਸਿੱਖ ਹਿਸਟਰੀ ਦੇ ਉੱਤੇ। ਅੱਜ ਥੋੜਾ ਜਿਹਾ ਬਦਲਾਅ ਇਸ ਪ੍ਰੋਗਰਾਮ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਸਿੱਖ ਆਇਡੈਂਟੀਟੀ ਦੇ ਉੱਤੇ। ਕੀ ਅਸੀਂ ਸਿੱਖ ਹਾਂ ਜਾਂ ਸਾਨੂੰ ਜਿਹੜਾ ਕਿਸੇ ਹੋਰ ਲਫ਼ਜ਼ ਦੇ ਨਾਲ ਜਿਹੜਾ ਇੱਥੇ ਹੋਰ ਲਫ਼ਜ਼ਾਂ ਦੇ ਨਾਲ ਜਿਹੜਾ ਇੱਥੇ ਬੜੇ ਲੰਮੇ ਅਰਸੇ ਤੋਂ ਜਾਣਿਆ ਜਾ ਰਿਹਾ, ਕੀ ਅਸੀਂ ਉਹਦੇ 'ਚ ਸੰਤੁਸ਼ਟ ਆ? ਸੋ ਇਸ ਨੂੰ ਜਿਹੜਾ ਇੱਕ ਪਾਸਾ ਕਰਨ ਦਾ ਜਿਹੜਾ ਵੇਲਾ ਆ ਗਿਆ, ਕਿਉਂਕਿ ਕੈਨੇਡਾ ਦੇ ਵਿੱਚ ਸਾਨੂੰ ਆਇਆਂ ਨੂੰ ਜਿਹੜਾ 125 ਤੋਂ ਵੱਧ ਸਾਲ ਜਿਹੜੇ ਨੇ ਹੋ ਗਏ ਨੇ। ਸੋ ਇਸ ਸਵਾ ਸੈਂਚੁਰੀ ਤੋਂ ਵੀ ਵੱਧ ਸਮੇਂ ਦੇ ਵਿੱਚ ਸਾਨੂੰ ਕਿਹੜੇ ਕਿਹੜੇ ਪੜਾਵਾਂ ਚੋਂ ਨਿਕਲਣਾ ਪਿਆ, ਕਿਹੜੇ ਕਿਹੜੇ ਨਾਵਾਂ ਦੇ ਨਾਲ ਸਾਨੂੰ ਜਿਹੜਾ ਉਹ ਬੁਲਾਇਆ ਜਾਂਦਾ ਰਿਹਾ, ਜਾਂ ਫਿਰ ਮਿਸ ਆਇਡੈਂਟੀਫਾਈ ਕੀਤਾ ਜਾਂਦਾ ਰਿਹਾ, ਜਾਂ ਚੜਾਇਆ ਜਾਂਦਾ ਰਿਹਾ। ਇਸ ਸਭ ਦੇ ਉੱਤੇ ਇੱਕ ਮੁਹਿੰਮ ਲੈ ਕੇ ਜਿਹੜੇ ਐਕਟਿਵਿਸਟ ਸਾਡੇ ਨਾਲ ਅੱਜ ਜੁੜੇ ਨੇ, ਬਹੁਤ ਜਿਹੜਾ ਸ਼ਲਾਘਾਯੋਗ ਇਹ ਕੰਮ ਕਰ ਰਹੇ ਨੇ ਇਸ ਮੁਹਿੰਮ ਦੇ ਉੱਤੇ। ਇਹਨਾਂ ਦਾ ਨਾਮ ਸਰਦਾਰ ਰਾਜ ਸਿੰਘ ਜੀ ਭੰਡਾਲ BC ਤੋਂ ਸਾਡੇ ਨਾਲ ਜੁੜੇ ਨੇ। ਅੱਜ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਸਿੱਖ ਆਇਡੈਂਟੀਟੀ ਹੈ ਜਿਹੜੀ ਉਹਨੂੰ ਕਿਵੇਂ ਜਿਹੜਾ ਉਹ ਰੀਐਸਟੈਬਲਿਸ਼ ਕਰਨ ਦੀ ਇਹ ਕੋਸ਼ਿਸ਼ ਕਰ ਰਹੇ ਨੇ, ਜਾਂ ਸਾਡੇ ਵੱਲੋਂ ਇਹਨਾਂ ਨੂੰ ਕੀ ਸਾਥ ਚਾਹੀਦਾ, ਸਾਡੇ ਸਰੋਤਿਆਂ ਵੱਲੋਂ, ਸਾਡੇ ਦਰਸ਼ਕਾਂ ਵੱਲੋਂ ਕੀ ਸਾਥ ਚਾਹੀਦੇ ਆ, ਜਾਂ ਫਿਰ ਉਹਦੀਆਂ ਕੀ ਵਜ੍ਹਾਤ ਨੇ ਕਿ ਹਜੇ ਤੱਕ ਵੀ ਜਿਹੜਾ ਅਸੀਂ ਸਟਰਗਲ ਕਰ ਰਹੇ ਹਾਂ ਆਪਣੀ ਆਇਡੈਂਟੀਟੀ ਦੇ ਲਈ, ਖਾਸ ਕਰਕੇ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ। ਸੋ ਸਰਦਾਰ ਰਾਜ ਸਿੰਘ ਜੀ ਭੰਡਾਲ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ। ਔਰ ਮੈਂ ਆਪ ਜੀ ਨੂੰ ਆਪਣੇ ਵੱਲੋਂ ਤੇ ਆਪਣੇ ਸਰੋਤਿਆਂ ਵੱਲੋਂ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਜਿੰਨੇ ਆਪਣੇ ਦੇਖਣ ਸੁਣਨ ਵਾਲੇ ਨੇ ਉਹਨਾਂ ਦਾ ਵੀ ਧੰਨਵਾਦ ਹੈ ਕਿ ਉਹਨਾਂ ਨੇ ਆਪਣੇ ਸਮਾਂ ਕੱਢਿਆ ਅੱਜ ਦੇ ਦਿਨ ਚੋਂ ਔਰ ਆਪਣੀਆਂ ਗੱਲਾਂ ਸੁਣ ਰਹੇ ਨੇ। ਜੀ 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 ਰਾਜ ਸਿੰਘ ਜੀ, ਸਿੱਖ ਆਇਡੈਂਟੀਟੀ, ਸਿੱਖ ਸਾਡੀ ਆਇਡੈਂਟੀਟੀ ਕੀ ਹੈ ਇੱਥੇ, ਸਿੱਖ ਜਾਂ ਸਾਊਥ ਏਸ਼ੀਅਨ, ਇਹਦੇ ਕੀ ਪਿਛੋਕੜ ਨੇ? ਕਿਵੇਂ ਸਾਨੂੰ ਮਿਸ ਆਇਡੈਂਟੀਫਾਈ ਜਿਹੜਾ ਕੀਤਾ ਜਾ ਰਿਹਾ ਇੱਥੇ? ਜੀ ਜੀ ਕੈਨੇਡਾ ਦੇ ਵਿੱਚ ਆਪਾਂ ਨੂੰ ਆਇਆਂ ਨੂੰ, ਜਿਵੇਂ ਤੁਸੀਂ ਅਰਜ਼ ਕੀਤਾ, ਵੀ 125 ਸਾਲ ਹੋ ਗਏ ਨੇ। ਔਰ ਕਿਤੇ ਆਪਾਂ ਨੂੰ ਅਪ੍ਰੈਲ ਦਾ ਮਹੀਨਾ ਸਿੱਖ ਹੈਰੀਟੇਜ ਮੰਥ ਵਜੋਂ ਦਿੱਤਾ ਜਾਂਦਾ, ਜਿਹਦੇ ਤੇ ਕਰਾਊਨ ਦੀ ਅਸੈਂਟ ਆ। ਉਹਦੇ ਵਿੱਚ ਲਿਖਿਆ ਹੋਇਆ ਕਿ ਸਿਕਸ ਕੰਟਰੀਬਿਊਸ਼ਨ ਟੂ ਦਿਸ ਲੈਂਡ ਫॉर देयर ਪੰਜਾਬੀ ਲੈਂਗੁਏਜ ਐਂਡ ਗੁਰਮੁਖੀ ਸਕ੍ਰਿਪਟ। ਪਰ ਇਹਦੇ ਨਾਲ ਨਾਲ ਜਦੋਂ ਆਪਾਂ ਸੈਂਸਸ ਦੀ ਗੱਲ ਕਰਦੇ ਹਾਂ, BC ਕੈਨੇਡਾ ਮੈਡੀਕਲ ਦੀ ਗੱਲ ਕਰਦੇ ਹਾਂ, ਉੱਥੇ ਹਰੇਕ ਥਾਂ ਤੇ ਆਪਾਂ ਨੂੰ ਸਾਊਥ ਏਸ਼ੀਅਨ ਵਜੋਂ ਦਿੱਤਾ ਜਾਂਦਾ, ਦਰਸਾਇਆ ਜਾਂਦਾ, ਆਪਾਂ ਨੂੰ ਡਿਫਾਈਨ ਕੀਤਾ ਜਾਂਦਾ ਹੈ। ਸੋ ਜਿਹੜਾ ਆਪਣਾ ਸਵਾਲ ਹੈ ਉਹ ਇਹ ਹੈ ਕਿ ਅਸੀਂ ਸਿੱਖ ਕੈਨੇਡੀਅਨ ਆ। ਜਿਵੇਂ ਕਿ ਇੱਥੇ ਕਰਾਊਨ ਆ, ਇੰਗਲੈਂਡ ਦੇ ਵਿੱਚ ਬਰਮਿੰਗਮ ਦੇ ਵਿੱਚ ਹੁਣੇ ਪਾਸ ਹੋਇਆ ਕਿ ਜੂਇਸ਼ ਐਂਡ ਸਿੱਖ, ਉਹਨਾਂ ਨੂੰ ਇੱਕ ਐਥਨਿਕ ਟਿਕ ਬਾਕਸ ਮਿਲਿਆ। ਸੋ ਜਿਹੜੇ ਆਪਣਾ ਸਵਾਲ ਉਹ ਇਹ ਹੈ ਕਿ ਕੈਨੇਡਾ ਦੀ ਸਰਕਾਰ, ਚਾਹੇ ਫੈਡਰਲ ਹੈ ਚਾਹੇ ਪ੍ਰੋਵਿੰਸ਼ੀਅਲ ਹੈ, ਉਹ ਸਾਨੂੰ ਸਿੱਖ ਕੈਨੇਡੀਅਨ ਵਜੋਂ ਡਿਫਾਈਨ ਕਰੇ, ਨਾ ਕਿ ਸਾਊਥ ਏਸ਼ੀਅਨ। ਕਿਉਂਕਿ ਜਦੋਂ ਸਾਊਥ ਏਸ਼ੀਅਨ ਹੁੰਦਾ ਨਾ, ਫਿਰ ਸਾਡੇ ਜਿਹੜੇ ਸਾਰਾ ਸਿੱਖ ਇਤਿਹਾਸ ਆ, ਈਵਨ ਕੈਨੇਡਾ ਵਿੱਚ, ਪੰਜਾਬ ਵਿੱਚ ਜਾਂ ਬਾਹਰਲੇ ਮੁਲਕਾਂ 'ਚ, ਉਹ ਸਾਊਥ ਏਸ਼ੀਅਨ ਬਣ ਕੇ ਰਹਿ ਜਾਂਦਾ। ਇਹ ਤੋਂ ਅੱਗੇ ਜਿਹੜਾ ਸਾਡਾ ਪਹਿਰਾਵਾ ਆ, ਸਾਡੇ ਨਗਰ ਕੀਰਤਨ ਹੈ, ਸਾਡਾ ਖਾਲਸਾ ਸਾਜਣਾ ਦਿਵਸ ਹੈ, ਸਾਡੇ ਕਕਾਰ ਨੇ, ਈਵਨ ਸਾਡੀ ਸਾਗ ਤੇ ਮੱਕੀ ਦੀ ਰੋਟੀ ਹੈ, ਇਹ ਸਾਰਾ ਕੁਛ ਉਹ ਸਾਊਥ ਏਸ਼ੀਅਨ ਦੇ ਘੇਰੇ 'ਚ ਉਹ ਜਕੜ ਹੋ ਜਾਂਦਾ ਹੈ। ਸੋ ਅਸੀਂ ਬੜੀ ਰਿਸਪੈਕਟਫੁਲੀ ਡਾਇਲੋਗ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਸਾਡੀ ਇੱਕ ਸਟੇਟਮੈਂਟ ਉਹ ਇਹ ਹੈ ਕਿ ਸਾਊਥ ਏਸ਼ੀਅਨ ਇਜ਼ ਅ ਰੇਸਿਸਟ, ਰਿਡਕਟਿਵ ਐਂਡ ਰਿਪਰੈਸਿਵ ਟਰਮ।
ਇਟ ਇਜ਼ ਅ ਸਲਰ, ਇੱਕ ਗਾਲ ਹੈ, ਤੁਸੀਂ ਸਾਨੂੰ ਗਾਲ ਨਾ ਕੱਢੋ। ਸੋ ਅਸੀਂ ਜੀ ਸਾਡਾ ਬਹੁਤ ਮਾਣਮੱਤਾ ਇਤਿਹਾਸ ਹੈ। ਕੈਨੇਡਾ, ਜਿੱਥੋਂ ਅਸੀਂ ਲਾਹੌਰ ਤੋਂ ਜਦੋਂ ਇੰਗਲੈਂਡ ਤੋਂ ਤੁਰ ਕੇ ਜਦੋਂ ਅਸੀਂ ਇੱਥੇ ਪਹੁੰਚਦੇ ਹਾਂ, ਉਹਦੇ ਵਿੱਚ ਈਵਨ ਜਿਹੜੀ ਬਰਤਾਨਵੀ ਉਸ ਟਾਈਮ ਕਲੋਨੀਅਲ ਰਾਜ ਸੀਗਾ, ਉਹ ਹਮੇਸ਼ਾ ਹੀ ਸਾਨੂੰ ਐਜ਼ ਏ ਸਿੱਖ ਡਿਫਾਈਨ ਕਰਦੇ ਸੀਗੇ। ਪਰ ਪਤਾ ਨਹੀਂ ਕੀ ਹੋਇਆ ਕਿ ਪਿਛਲੇ 20-25 ਸਾਲ ਤੋਂ ਕੈਨੇਡਾ ਵਿੱਚ ਆਪਾਂ ਨੂੰ ਸਾਊਥ ਏਸ਼ੀਅਨ ਦੇ ਲਕਬ ਨਾਲ ਸੰਬੋਧਿਤ ਕਰਨ ਲੱਗ ਪਏ ਨੇ। ਜੀ ਜਦੋਂ ਆਪਣੀ ਕੈਨੇਡਾ 'ਚ ਆਮਦ ਹੁੰਦੀ ਹੈ, ਉਦੋਂ ਲੈਜਿਸਲੇਚਰ ਦੇ ਵਿੱਚ ਵੀ ਆਪਾਂ ਨੂੰ ਹਿੰਦੂਜ਼ ਕਿਹਾ ਜਾਂਦਾ। ਹਾਲਾਂਕਿ ਵੈਸੇ ਹਿੰਦੂ ਬੜਾ ਪਵਿੱਤਰ ਸ਼ਬਦ ਹੈ, ਪਰ ਜਦੋਂ ਤੁਸੀਂ ਕਿਸੇ ਨਾਨ ਹਿੰਦੂ ਨੂੰ ਹਿੰਦੂ ਕਹੋਗੇ, ਉਹ ਫਿਰ ਗੱਲ ਵਾਜਿਬ ਨਹੀਂ ਹੋਏਗੀ। ਔਰ ਇਸੇ ਤਰ੍ਹਾਂ ਫਿਰ 25 ਕੁ ਸਾਲ ਬਾਅਦ ਸਾਨੂੰ ਈਸਟ ਇੰਡੀਅਨ ਬਣਾ ਦਿੱਤਾ ਗਿਆ। ਫਿਰ ਇੱਕ ਗਾਲ ਦੇ ਤੌਰ 'ਤੇ, ਔਰ ਅਫੀਸ਼ੀਅਲੀ ਤਾਂ ਨਹੀਂ, ਪਰ ਸੜਕਾਂ 'ਚ ਬਾਜ਼ਾਰਾਂ 'ਚ ਉਹ ਪਾਕੀ ਕਰਕੇ ਆਪਾਂ ਨੂੰ ਸੱਦਣ ਲੱਗ ਪਏ ਸੀ, ਜਿਹੜੇ ਆਪਾਂ ਲੋਕ ਉਸ ਖਿੱਤੇ 'ਚੋਂ ਆਏ ਸੀਗੇ। ਜੀ ਹਾਲਾਂਕਿ ਜਿਹੜਾ ਪਾਕ ਹੈ, ਬੜਾ ਪਾਕ ਲਫ਼ਜ਼ ਹੈ, ਪਰ ਜਦੋਂ ਇਹਨੂੰ ਕਿਸੇ ਹੋਰ ਕੋਨੋਟੇਸ਼ਨ 'ਚ ਵਰਤਿਆ ਜਾਂਦਾ, ਸੋ ਉਹ ਬੜਾ ਤੁਹਾਡੇ ਹਿਰਦੇ ਨੂੰ ਬਲੁੰਦਰ ਆਇਆ ਫਿਰ। ਔਰ ਇਸੇ ਤਰ੍ਹਾਂ ਫਿਰ ਆਪਣੀ ਟ੍ਰਾਂਜੀਸ਼ਨ ਹੋ ਗਈ ਥੋੜ੍ਹੇ ਚਿਰ ਬਾਅਦ ਇੰਡੋ ਕੈਨੇਡੀਅਨ, ਉਹਦੇ ਤੋਂ ਬਾਅਦ 'ਚੋਂ ਸਾਊਥ ਏਸ਼ੀਅਨ ਹੋ ਗਈ ਆ। ਔਰ ਅਸੀਂ ਇਹ ਸੋਚਦੇ ਹਾਂ ਕਿ ਵਾਹਿਗੁਰੂ ਦੀ ਮਿਹਰ ਨਾਲ ਜੇ ਸਾਨੂੰ ਕਰਾਊਨ ਆ, ਜੇ ਕੈਨੇਡਾ ਜਿਵੇਂ ਸਾਨੂੰ ਸਿੱਖ ਹੈਰੀਟੇਜ ਮੰਥ ਦਿੰਦਾ, ਇਸੇ ਤਰ੍ਹਾਂ ਦਸਤਾਰ 'ਤੇ ਪਾਬੰਦੀ ਨਹੀਂ ਹੈਗੀ RCMP 'ਚ, ਔਰ ਕਕਾਰਾਂ 'ਤੇ ਪਾਬੰਦੀ ਨਹੀਂ ਹੈਗੀ। ਸੋ ਇਹਨਾਂ ਨੂੰ ਕਿਉਂ ਭੁਲੇਖਾ ਆ ਕਿ ਅਸੀਂ ਸਾਊਥ ਏਸ਼ੀਅਨ ਆ। ਸੋ ਜਿਹੜਾ ਤੁਸੀਂ ਪਹਿਲਾਂ ਜ਼ਿਕਰ ਕੀਤਾ ਨਾ ਕਿ ਜਿਹੜੇ ਆਪਣੇ ਸੁਣਨ ਵਾਲੇ ਨੇ ਸੀ ਉਹਨਾਂ ਤੋਂ ਕੀ ਚਾਹੁੰਦੇ ਆ, ਪਹਿਲਾਂ ਤਾਂ ਜੀ ਬਜ਼ੁਰਗਾਂ ਤੋਂ, ਅਸੀਂ ਮਾਵਾਂ ਤੋਂ ਆਸ਼ੀਰਵਾਦ ਚਾਹੁੰਦੇ ਆ, ਤੇ ਜਿਹੜੇ ਸਾਡੇ ਭੈਣ ਭਰਾ ਆ ਉਹ ਬਿਲਕੁਲ ਸਾਡੀ ਮਦਦ ਕਰਨ, ਵੀ ਜਿੱਥੇ ਜਿੱਥੇ ਵੀ ਸਾਊਥ ਏਸ਼ੀਅਨ ਲਫ਼ਜ਼ ਉਹਨਾਂ ਨੂੰ ਮਿਲਦਾ ਆ, ਉੱਥੇ ਉੱਥੇ ਮੁਖਾਲਫਤ ਕਰਨ, ਜਾਂ ਘੱਟੋ ਘੱਟ ਉਹਦੇ 'ਤੇ ਸਵਾਲ ਖੜਾ ਕਰਨ ਕਿ ਅਸੀਂ ਸਾਊਥ ਏਸ਼ੀਅਨ ਤੁਸੀਂ ਸਾਨੂੰ ਕਿਉਂ ਡਿਫਾਈਨ ਕਰਦੇ ਹੋ। ਔਰ ਇੱਕ ਮੈਂ ਗੱਲ ਇਹ ਕਹਿਣੀ ਚਾਹਾਂਗਾ ਕਿ ਜਿਹੜੀਆਂ ਕੌਮਾਂ ਆਪਣੇ ਵਿਰਾਸਤ ਦੇ ਫਖਰ ਨੂੰ ਆਪਣੇ ਮਸਤਕ ਦਾ ਭਾਗ ਬਣਾਉਂਦੀਆਂ ਨੇ ਤੇ ਜਨ ਸਮੂਹ ਦੇ ਨਾਲ ਸਾਂਝਾ ਕਰਦੀਆਂ ਨੇ ਤੇ ਆਉਣ ਵਾਲੀ ਪੀੜ੍ਹੀ ਨੂੰ ਅਗਾਹ ਕਰਦੀਆਂ ਨੇ, ਉਹਨਾਂ ਕੌਮਾਂ ਦੇ ਸਰੂਪ ਤੇ ਸਿਧਾਂਤ ਹਮੇਸ਼ਾ ਬਚੇ ਰਹਿੰਦੇ ਨੇ। ਤੇ ਜਿਹੜੀਆਂ ਉਹਨਾਂ ਵੱਲੋਂ ਪਿੱਠ ਮੋੜਦੀਆਂ ਨੇ, ਨਾ ਉਹਨਾਂ ਦੇ ਸਰੂਪ ਬਚਦੇ ਨੇ ਤੇ ਨਾ ਹੀ ਸਿਧਾਂਤ ਬਚਦੇ ਨੇ। ਜੀ ਅੱਛਾ, ਜੇ ਮੈਂ ਤੁਹਾਨੂੰ ਇਹ 'ਚ ਥੋੜਾ ਜਿਹਾ ਐਲੈਬੋਰੇਟ ਕਰਨ ਲਈ ਕਹਾਂ ਕਿ ਕੀ ਇਤਰਾਜ਼ ਹੋ ਸਕਦਾ ਹੈ ਕਿ ਸਾਊਥ ਏਸ਼ੀਅਨ ਕਿਵੇਂ ਆਪਾਂ ਨੂੰ ਲੱਗਦਾ ਕਿ ਇਹ ਸਾਡੀ ਮਿਸ ਆਇਡੈਂਟੀਫਿਕੇਸ਼ਨ ਆ, ਸਾਨੂੰ ਸਿੱਖ ਹੀ ਕਿਹਾ ਜਾਵੇ, ਜਾਂ ਸਾਊਥ ਏਸ਼ੀਆ ਦੇ ਵਿੱਚ ਕਿਸੇ ਹੋਰ ਖਿੱਤੇ ਦੇ ਵਿੱਚ ਵਸਦੀ ਕੋਈ ਕੌਮ ਆ ਉਹ ਵੀ ਆਪਣੇ ਆਪ ਨੂੰ ਕਿਉਂ ਸਾਊਥ ਏਸ਼ੀਅਨ ਕਹਾਵੇ, ਜਾਂ ਫਿਰ ਉਹ ਆਪਣੀ ਜਿਵੇਂ ਤਾਮਿਲ ਨੇ ਉਹ ਤਾਮਿਲ ਕਿਉਂ ਨਾ ਕਹਾਣ, ਉਹ ਸਾਊਥ ਏਸ਼ੀਅਨ ਕਿਉਂ ਕਹਾਣ, ਜਾਂ ਜਿਹੜੇ ਸ਼੍ਰੀਲੰਕਨ ਨੇ ਉਹ ਆਪਣੇ ਆਪ ਨੂੰ ਇਸ ਵੱਡੇ ਜਿਵੇਂ ਭਾਰਤ ਦੇ ਵਿੱਚ ਉਹ ਕਹਿੰਦੇ ਆ ਨਾ ਕਿ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਉਹ ਜਿਹੜਾ ਉਹ ਸਾਰਾ ਅਸੀਂ ਉਹ ਸਾਰਾ ਹਿੰਦੂ ਰਾਸ਼ਟਰ ਆ, ਜਾਂ ਉਹਨੂੰ ਅਸੀਂ ਭਗਵਾਂ ਕਰਨ ਉਹਦਾ ਕਰ ਦੇਣਾ, ਇਹ ਵੀ ਕੁਛ ਇਹੋ ਜਿਹੀ ਗੱਲ ਆ। ਸੋ ਤੁਹਾਨੂੰ ਕਿਵੇਂ ਲੱਗਦਾ ਕਿ ਇਹ ਕਿਉਂ ਸਿਰਫ ਸਿੱਖਾਂ ਦੇ ਲਈ ਨਹੀਂ, ਜਿਹੜੀਆਂ ਹੋਰ ਵੀ ਕਮਿਊਨਿਟੀਜ਼ ਵਸਦੀਆਂ ਨੇ ਉਸ ਖਿੱਤੇ ਦੇ ਵਿੱਚ, ਉਹਨਾਂ ਲਈ ਵੀ ਇਹ ਇਨਜਸਟਫੁਲ ਟਰਮ ਆ? ਜੀ ਜੀ ਜੀ, ਤੁਸੀਂ ਇਹਨੂੰ ਇਸ ਤਰ੍ਹਾਂ ਦੇਖੋ ਜੀ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਹੈ। ਤਾਲਿਬਾਨ ਅਫਗਾਨਿਸਤਾਨ ਦਾ ਮੇਲ ਨੇਪਾਲ ਨਾਲ ਕੀ ਹੋ ਸਕਦਾ ਹੈ? ਨੇਪਾਲ ਦਾ ਸ੍ਰੀਲੰਕਾ ਨਾਲ ਕੀ ਮੇਲ ਹੈ? ਸ੍ਰੀਲੰਕਾ ਦਾ ਬੰਗਲਾਦੇਸ਼ ਨਾਲ ਕੀ ਮੇਲ ਹੈ? ਜਦੋਂ ਅਸੀਂ ਸਵਾਲ ਕਰਦੇ ਹਾਂ ਨਾ ਕਿ ਕੈਨੇਡਾ ਵਿੱਚ ਕਰਾਊਨ ਫਿਰ ਵੈਸਟਰਨ ਯੂਰਪੀਅਨ ਕਰਾਊਨ ਕਿਉਂ ਨਹੀਂ ਹੈ, ਕੈਨੇਡਾ ਦੇ ਵਿੱਚ ਬ੍ਰਿਟਿਸ਼ ਤੇ ਫਰੈਂਚ ਫਿਰ ਵੈਸਟਰਨ ਯੂਰਪੀਅਨ ਕਿਉਂ ਨਹੀਂ ਹੈ? ਔਰ ਮੈਂ ਰਿਸਪੈਕਟਫੁਲੀ ਕਹਿਣ ਲੱਗਾ ਹੁਣ ਕਿ ਜਿਹੜਾ ਸਾਡਾ ਪ੍ਰਾਊਡ ਜਿਹੜਾ ਜੂਇਸ਼ ਭਾਈਚਾਰਾ ਆ ਕੈਨੇਡਾ 'ਚ ਰਹਿ ਰਿਹਾ ਆ, ਫਿਰ ਉਹ ਮਿਡਲ ਈਸਟਰਨ ਕਿਉਂ ਨਹੀਂ ਹੈਗਾ? ਤੁਸੀਂ ਕਦੀ ਵੀ ਜੇ ਇਹਨੂੰ ਨਾ ਆਪਾਂ ਬਹੁਤ ਕਲੈਰਿਟੀ ਨਾਲ ਸਮਝਣਾ ਹੋਵੇ, ਔਰ ਸਾਰਿਆਂ ਨੂੰ ਇਸ ਗੱਲ ਦਾ ਜਵਾਬ ਪਤਾ ਆ ਕਿ ਜੇ ਆਪਾਂ ਸਾਰੇ ਸਰੋਤਿਆਂ ਨੂੰ, ਮੈਂ ਵੀਰ ਜੀ ਤੁਹਾਨੂੰ ਵੀ ਸਵਾਲ ਕਰ ਦਵਾਂ ਨਾ, ਬਈ ਕੀ ਤੁਸੀਂ ਕਦੀ ਜੂਇਸ਼ ਕੈਨੇਡੀਅਨਸ ਨੂੰ ਮਿਡਲ ਈਸਟਰਨ ਨੂੰ ਸੱਦੋਗੇ? ਸਾਰਿਆਂ ਦਾ ਜਵਾਬ ਹੋਏਗਾ ਨਹੀਂ ਸੱਦਾਂਗੇ। ਸੋ ਜੇ ਆਪਾਂ ਨੂੰ ਇੰਨੀ ਕਲੈਰਿਟੀ ਉਹਨਾਂ ਦੀ ਆਇਡੈਂਟੀਟੀ ਦੀ ਹੈਗੀ ਆ, ਫਿਰ ਆਪਾਂ ਨੂੰ ਥੋੜ੍ਹੀ ਜਿਹੀ ਆਪਾਂ ਪੜਚੋਲ ਕਰਨੀ ਚਾਹੀਦੀ ਆ ਕਿ ਸਾਨੂੰ ਇਹ ਸਵਾਲ ਕਿਉਂ ਉੱਠਦਾ ਆ ਕਿ ਅਸੀਂ ਆਪਣੇ ਆਪ ਨੂੰ ਸਿੱਖ ਕਹਾਉਣਾ ਨਹੀਂ ਚਾਹੁੰਦੇ, ਜਾਂ ਕਿਉਂ ਕਹਾਈਏ ਕੁਛ ਹੋਰ। ਇਸੇ ਤਰ੍ਹਾਂ ਜਦੋਂ ਅਸੀਂ ਸਵਾਲ ਕਰਦੇ ਹਾਂ ਨਾ ਕਿ ਜਿਹੜੇ ਜੈਪਨੀਜ਼ ਇੱਕ ਵਾਰੀ ਵਰਲਡ ਵਾਰ ਦੇ ਦੌਰਾਨ ਉਹਨੂੰ ਇਕੱਠੇ ਕਰ ਦਿੱਤਾ ਸੀਗਾ ਇੱਕ ਜਗ੍ਹਾ ਤੇ ਇੱਥੇ,
ਬੰਦੀ ਬਣਾ ਕੇ ਰੱਖਿਆ ਹੋਇਆ ਸੀਗਾ। ਸੋ ਉਹਨਾਂ ਨੂੰ ਕਦੀ ਵੀ ਤੁਸੀਂ ਈਸਟਰਨ ਏਸ਼ੀਅਨ ਨਹੀਂ ਸਾਦੇ। ਇੱਥੇ ਚਾਈਨੀਜ਼ ਮਿਊਜ਼ੀਅਮ ਬਣਿਆ, ਉਹਨੂੰ ਤੁਸੀਂ ਚਾਈਨੀਜ਼ ਮਿਊਜ਼ੀਅਮ ਸਾਦੇ ਹੋ, ਨਾਟ ਐਜ਼ ਅ ਵੈਸਟਰਨ ਏਸ਼ੀਅਨ ਜਾਂ ਈਸਟ ਏਸ਼ੀਅਨ ਸਾਦੇ ਹੋ। ਇਹ ਜਿਹੜਾ ਲਕਬ ਆਪਾਂ ਨੂੰ ਦਿੱਤਾ ਜਾਂਦਾ, ਜਿਹੜੀਆਂ ਉਹ 8-9 ਉੱਥੇ ਜਿਹੜੇ ਸੋਵਰਨ ਮੁਲਕ ਨੇ, ਜੇ ਆਪਾਂ ਇੱਧਰੋਂ ਸ਼ੁਰੂ ਹੋ ਜਾਈਏ ਨਾ, ਉਹਦੇ ਵਿੱਚ ਅਫਗਾਨਿਸਤਾਨ ਹੈ, ਪਾਕਿਸਤਾਨ ਹੈ, ਪੰਜਾਬ ਹੈ, ਹਿੰਦੁਸਤਾਨ ਹੈ, ਨੇਪਾਲ ਹੈ, ਬੰਗਲਾਦੇਸ਼ ਹੈ, ਸ਼੍ਰੀਲੰਕਾ, ਮਾਲਦੀਵ, ਮੌਰੀਸ਼ੀਅਸ। ਇਹਨਾਂ ਦਾ ਤੁਸੀਂ ਕੈਨੇਡਾ ਮੈਡੀਕਲ ਸਿਸਟਮ ਇਹ ਕਹਿੰਦਾ ਹੈ ਕਿ ਇਹਨਾਂ ਦਾ ਇੱਕ ਜੈਨੇਟਿਕ ਆਰਡਰ ਹੈ ਜਾਂ ਇੱਕ DNA ਹੈ। ਹੁਣ ਤੁਸੀਂ ਇਹ ਸੋਚ ਕੇ ਦੇਖੋ ਕਿ ਕੈਨੇਡਾ ਦੀ ਪਾਪੂਲੇਸ਼ਨ ਹੈਗੀ 40 ਮਿਲੀਅਨ। ਉਸ ਖਿੱਤੇ ਤੋਂ ਜਿਹੜੇ ਉੱਥੇ ਰਹਿੰਦੇ ਨੇ ਤੇ ਬਾਹਰ ਆਏ ਹੋਏ ਨੇ, ਉਹਨਾਂ ਦੀ ਪਾਪੂਲੇਸ਼ਨ ਮੇਰੇ ਖਿਆਲ 2 ਬਿਲੀਅਨ ਤੋਂ ਟੱਪ ਗਈ ਹੈ। ਸੋ 40 ਮਿਲੀਅਨ 2 ਬਿਲੀਅਨ ਨੂੰ ਡਿਫਾਈਨ ਕਰਦੇ ਨੇ ਕਿ ਤੁਹਾਡਾ ਇੱਕ DNA ਆ। ਔਰ ਉਹ ਖੁਦ ਨੂੰ ਕੈਨੇਡਾ 'ਚ ਇਹ ਡੈਫੀਨੇਸ਼ਨ ਨਹੀਂ ਹੁੰਦੀ ਵੀ ਸਾਰੇ ਕੈਨੇਡਾ ਦਾ ਇੱਕ DNA ਆ ਜਾਂ ਇੱਕ ਜੈਨੇਟਿਕ ਆਰਡਰ ਆ। ਇੰਡੀਜਨਸ ਦਾ ਆਪਣਾ ਉਹ ਸਾਵਰਨ ਨੇ, ਇਸੇ ਤਰ੍ਹਾਂ ਬ੍ਰਿਟਿਸ਼ ਨੇ, ਫਰੈਂਚ ਨੇ, ਐਰਬ ਨੇ, ਵਾਈਟ ਬਲੈਕ, ਜਿਹਦਾ ਸੈਂਸਸ 'ਚ ਆਪਾਂ ਵੱਖਰੀਆਂ ਵੱਖਰੀਆਂ ਕੈਟਾਗਰੀਜ਼ ਨੇ। ਪਰ ਜਦੋਂ ਗੱਲ ਆਪਣੇ ਤੇ ਆਉਂਦੀ ਆ ਨਾ, ਉਹ ਪਤਾ ਨਹੀਂ ਕੀ ਗੱਲ ਹੈ ਕਿ ਆਪਾਂ ਨੂੰ, ਸਾਰਿਆਂ ਨੂੰ ਨਹੀਂ ਮੈਂ ਗੱਲ ਕਰ ਰਿਹਾ, ਆਪਾਂ ਨੂੰ ਆਪਣੀ ਆਇਡੈਂਟੀਟੀ ਉੱਥੇ ਖੜਨ ਲਈ, ਅਡੋਲ ਖੜਨ ਲਈ ਆਪਣੇ ਕਈ ਵਾਰੀ ਦੰਦੜ ਪੈ ਜਾਂਦੀ ਆ ਕਿ ਚਲੋ ਕੁਛ ਤਾਂ ਸੱਦ ਰਹੇ ਆ, ਸਾਊਥ ਏਸ਼ੀਅਨ ਹੀ ਸੱਦ ਰਹੇ ਹੋਣ, ਹੈ ਨਾ। ਸੋ ਇਹ ਬਹੁਤ ਜ਼ਰੂਰੀ ਹੈ ਕਿ ਜਦੋਂ ਮੈਡੀਕਲੀ ਜਦੋਂ ਆਪਾਂ ਆਪਣੇ ਬਜ਼ੁਰਗ ਜਾਂ ਆਪਾਂ ਵੀ ਕੋਈ ਵੀ ਹਸਪੀਟਲ ਜਾਂਦੇ ਆ, ਉਹ ਆਪਾਂ ਨੂੰ ਜੇ ਐਜ਼ ਏ ਸਾਊਥ ਏਸ਼ੀਅਨ ਕੈਟਾਗਰਾਈਜ਼ ਕਰੂਗੇ, ਫਿਰ ਜਿਹੜਾ ਸਾਡਾ ਪਿਛਲੀ ਹਿਸਟਰੀ ਆ ਉਹ ਸਾਰੀ ਡਿਲੀਟ ਹੋ ਜਾਂਦੀ ਆ। ਸਾਡੇ ਘੱਲੂਘਾਰੇ ਡਿਲੀਟ ਹੋ ਜਾਂਦੇ ਨੇ, ਸਾਡੇ ਨਗਰ ਕੀਰਤਨ ਡਿਲੀਟ ਹੋ ਜਾਂਦੇ ਨੇ, ਸਾਡੀ ਰਹਿਣੀ ਬਹਿਣੀ ਡਿਲੀਟ ਹੋ ਜਾਂਦੀ ਹੈ। ਸੋ ਜਦੋਂ ਆਪਾਂ ਸਾਊਥ ਏਸ਼ੀਅਨ, ਜੇ ਆਪਾਂ ਕਿਸੇ ਨੂੰ ਪੁੱਛੀਏ ਫਿਰ ਜੇ ਸਾਊਥ ਏਸ਼ੀਅਨ ਦੀ ਲੈਂਗੁਏਜ ਕੀ ਹੈ, ਫਿਰ ਸਾਊਥ ਏਸ਼ੀਅਨ ਦਾ ਇੱਕ ਇਤਿਹਾਸ ਕੀ ਹੈ ਉੱਥੇ ਦਾ। ਔਰ ਕਈ ਦਫਾ ਇਹ ਸਵਾਲ ਹੁੰਦਾ ਕਿ ਈਦਰ ਯੂ ਡਿਫਾਈਨ ਯੋਰਸੈਲਫ ਔਰ ਸਮਵਨ ਵਿਲ ਡਿਫਾਈਨ ਯੂ। ਹੁਣ ਆਪਾਂ ਕਿਉਂ ਚਾਹਾਂਗੇ ਕਿ ਕੋਈ ਸਾਨੂੰ ਡਿਫਾਈਨ ਕਰੇ? ਜੇ ਐਂਗਲੋ ਸਿੱਖ ਵਾਰਜ਼ ਹੋਈਆਂ ਨੇ, ਸਿੱਖਾਂ ਦੀ ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ 'ਚ ਐਜ਼ ਏ ਸਿੱਖ ਸ਼ਮੂਲੀਅਤ ਹੈ, ਉੱਥੇ ਸ਼ਹਾਦਤਾਂ ਹੋਈਆਂ ਨੇ, ਫਿਰ ਅਸੀਂ ਕਿਉਂ ਮੰਨਾਂਗੇ ਕਿ ਸਾਨੂੰ ਸਾਊਥ ਏਸ਼ੀਅਨ ਦੇ ਲਕਬ ਨਾਲ ਪਛਾਣਿਆ ਜਾਵੇ ਸਾਰੇ ਵੈਸਟਰਨ ਵਰਲਡ 'ਚ, ਇਕੱਲੇ ਕੈਨੇਡਾ 'ਚ ਨਹੀਂ। ਜੀ ਹੁਣ ਇੱਥੇ ਸਵਾਲ ਇਹ ਆ ਆਪਣਾ ਭਾਈ ਸਾਹਿਬ ਜੀ, ਇੱਕ ਤਾਂ ਆਪਾਂ ਗੱਲ ਕਰ ਲਈ ਕਿ ਸਾਨੂੰ ਡਿਫਾਈਨ ਦੂਜਿਆਂ ਵੱਲੋਂ ਕਿਵੇਂ ਕੀਤਾ ਜਾਂਦਾ। ਹੁਣ ਆਪਾਂ ਥੋੜਾ ਜਿਹਾ ਇਹ ਦੇਖ ਲਈਏ ਕਿ ਸਾਡੇ ਆਪਣੇ ਕੁਝ ਮੀਡੀਆ ਅਦਾਰੇ ਜਾਂ ਕੁਝ ਬਿਜ਼ਨੈਸਿਸ, ਉਹ ਬੜੇ ਪ੍ਰਾਊਡਲੀ ਆਪਣੇ ਆਪ ਨੂੰ ਪ੍ਰਚਾਰ ਕਰਦੇ ਨੇ ਕਿ ਅਸੀਂ ਸਾਊਥ ਏਸ਼ੀਅਨ ਆ। ਨਾਂ ਵੀ ਇਦਾਂ ਦੇ ਕਈ ਅਦਾਰਿਆਂ ਵੱਲੋਂ ਰੱਖੇ ਗਏ ਆ। ਹਾਂਜੀ, ਕਮਿਊਨਿਟੀਜ਼ ਵੀ ਇਦਾਂ ਦੀਆਂ ਕੋਈ ਕਮੇਟੀਜ਼ ਵੀ ਬਣਾਈਆਂ ਗਈਆਂ ਆਪਣੇ ਆਪ ਨੂੰ ਖੁਦ। ਫਿਰ ਉਹਨਾਂ ਦੇ ਪਿੱਛੇ ਮੰਤਵ ਜਿਹੜਾ ਕੀ ਆ, ਉਹ ਕੱਲਾ ਮਤਲਬ ਪੈਸੇ ਕਮਾਉਣ ਦੇ ਲਈ, ਜਾਂ ਵੀ ਸਾਨੂੰ ਸਾਡੀ ਰੀਚ ਵੱਧ ਜੂਗੀ ਤੇ ਉਹਦੇ ਲਈ ਅਸੀਂ ਇਹ ਕਰ ਰਹੇ ਹਾਂ, ਜਾਂ ਤੁਹਾਨੂੰ ਕੀ ਲੱਗਦਾ ਕਾਰਨ ਕੀ ਹੈ ਉਹਦਾ? ਇੱਕ ਤਾਂ ਯੂਨੀਵਰਸਿਟੀਆਂ ਦੇ ਵਿੱਚ ਇੰਨੀ ਕੰਡੀਸ਼ਨਿੰਗ ਹੋ ਰਹੀ ਆ ਕਿ ਜੇ ਕੋਈ ਆਪਣੇ ਆਪ ਨੂੰ ਸਿੱਖ ਕਹਾਉਣਾ ਚਾਹੁੰਦਾ, ਜਾਂ ਮੁਸਲਿਮ ਜਾਂ ਪਾਕਿਸਤਾਨੀ ਜਾਂ ਹਿੰਦੂ ਕਹਾਉਣਾ ਚਾਹੁੰਦਾ, ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਉੱਥੇ ਖਾਸ ਕਰ ਕਿਸਮ ਦਾ ਪ੍ਰੈਸ਼ਰ ਬਣਿਆ ਹੋਇਆ ਕਿ ਜਿਹੜਾ ਅਣਲਿਖਿਆ, ਅਣਦੱਸਿਆ ਜਿਹਾ ਆ ਕਿ ਤੁਸੀਂ ਆਪਣੇ ਆਪ ਨੂੰ ਜੇ ਸਾਊਥ ਏਸ਼ੀਅਨ ਕਹਾਓਗੇ ਫਿਰ ਤੁਸੀਂ ਥੋੜੇ ਅਪਗ੍ਰੇਡ ਹੋ ਜਾਂਦੇ ਹੋ। ਔਰ ਜੇ ਤੁਸੀਂ ਕਹੋਗੇ ਵੀ ਆਮ ਏ ਪ੍ਰਾਊਡ ਸਿੱਖ ਕੈਨੇਡੀਅਨ ਜਾਂ ਆਮ ਏ ਪ੍ਰਾਊਡ ਸਿੱਖ ਅਮਰੀਕਨ, ਫਿਰ ਥੋੜ੍ਹੇ ਜਿਹੇ ਤੁਸੀਂ ਵੱਖ ਹੋਣ ਦੀਆਂ ਗੱਲਾਂ ਕਰ ਰਹੇ ਹੋ, ਇਨਕਲੂਸਿਵਿਟੀ ਹੈ ਨਹੀਂ। ਪਰ ਸਾਡਾ ਸਵਾਲ ਇਹ ਹੁੰਦਾ ਵੀ ਜਿਹੜੀ ਇਹ ਇਨਕਲੂਸਿਵਿਟੀ ਦੀ ਮਿਹਰ ਤੁਸੀਂ ਸਾਡੇ ਤੇ ਕਰ ਰਹੇ ਹੋ, ਇਹ ਕੀ ਤੁਸੀਂ ਇੱਕ ਰਿਸਪੈਕਟਡ ਜੂਇਸ਼, ਇੱਕ ਰਿਸਪੈਕਟਡ ਫਰੈਂਚ, ਇੱਕ ਰਿਸਪੈਕਟਡ ਬ੍ਰਿਟਿਸ਼ ਤੇ ਵੀ ਕਰ ਰਹੇ ਹੋ? ਤੁਸੀਂ ਨਹੀਂ ਕਰ ਰਹੇ। ਔਰ ਜਿਨ੍ਹਾਂ ਨੇ ਸੰਸਥਾਵਾਂ ਦੇ ਨਾਮ ਰੱਖੇ ਹੋਏ ਨੇ, ਔਰ ਤੁਸੀਂ ਉਹਨਾਂ ਦੀ ਲਿਸਟ ਦੇਖ ਕੇ ਕੱਢ ਕੇ ਵੇਖ ਲਿਓ, ਕਿਉਂਕਿ ਉਹਨਾਂ ਦੇ ਵਿੱਚ ਮੈਜੋਰਟੀ ਸਿੱਖ ਹੋਣਗੇ, ਜਾਂ ਇਹਨੂੰ ਇੱਦਾਂ ਕਹਿ ਲਓ ਕਿ ਮੈਜੋਰਟੀ ਪੰਜਾਬੀ ਹੋਣਗੇ। ਜਿਵੇਂ ਆਪਾਂ ਗੁਰੂ ਨਾਨਕ ਜਹਾਜ਼ ਦੀ ਵੀ ਗੱਲ ਕਰਦੇ ਆ ਨਾ, ਕਿ ਉਹ ਇੱਕ ਸਿੱਖ ਇਨੀਸ਼ੀਏਟਿਵ ਸੀਗਾ। ਸਮੁੰਦਰਾਂ ਤੇ ਪ੍ਰਕਾਸ਼ਮਾਨ ਪਹਿਲੇ ਗੁਰਦੁਆਰਾ ਸਾਹਿਬ, ਜਿੱਥੇ ਨਿਸ਼ਾਨ ਸਾਹਿਬ ਹੈ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਲੰਗਰ ਹੈ, ਪੰਗਤ ਹੈ, ਸੰਗਤ ਹੈ, ਪਰ ਉੱਥੇ ਸਾਰੇ ਪੰਜਾਬੀ ਇਕੱਠੇ ਸੀਗੇ, ਜਿਨ੍ਹਾਂ ਵਿੱਚ ਹਿੰਦੂ, ਮੁਸਲਮਾਨ ਤੇ ਸਿੱਖ ਨੇ। ਜਿਹੜੀਆਂ ਤੁਸੀਂ ਸੰਸਥਾਵਾਂ ਦਾ ਨਾਮ ਲਿਆ ਨਾ ਸਾਊਥ ਏਸ਼ੀਅਨ, ਉਹ ਬਹੁਤ ਬਣੀਆਂ ਹੋਈਆਂ ਨੇ, ਮੈਂ ਦੇਖਦਾ ਰਹਿੰਦਾ ਉਹਨਾਂ ਨੂੰ। ਉਹਨਾਂ ਵਿੱਚ ਜਿਹੜੀ ਮੈਜੋਰਟੀ ਮੈਂਬਰਸ਼ਿਪ ਹੈ ਉਹ ਸਿੱਖਾਂ ਦੀ ਹੈ, ਔਰ ਜਾਂ ਪੰਜਾਬੀਆਂ ਦੀ ਹੈ। ਉਹਨੂੰ ਜੇ ਤੁਸੀਂ ਫਰੋਲ ਕੇ ਦੇਖੋਗੇ ਨਾ,
ਮੈਂ ਇੱਕ ਆਪਣੇ ਮਿੱਤਰ ਨੇ, ਉਹਨਾਂ ਦੀ ਇਦਾਂ ਦੀ ਸੰਸਥਾ, ਮੈਂ ਉਹਨੂੰ ਸਵਾਲ ਕੀਤਾ, ਮੈਂ ਕਿਹਾ ਜੀ ਵੀ ਹੁਣ ਜਿਹੜਾ ਐਪਲ ਕੰਪਿਊਟਰ ਆ ਜਾਂ ਮਾਈਕਰੋਸਾਫਟ ਆ, ਉਹ ਸੰਸਥਾ ਦਾ ਤਾਂ ਚਲੋ ਆਈ ਅੰਡਰਸਟੈਂਡ ਤੁਸੀਂ ਨਾਮ ਰੱਖ ਲਿਆ, ਪਰ ਤੁਸੀਂ ਜੀ ਐਪਲ ਕੈਨੇਡੀਅਨ ਥੋੜੀ ਬਣ ਜਾਣਾ ਆ, ਜਾਂ ਐਪਲ ਮਾਈਕਰੋਸਾਫਟ ਜਾਂ ਮਾਈਕਰੋਸਾਫਟ ਕੈਨੇਡੀਅਨ ਥੋੜੀ ਬਣ ਜਾਣਾ ਤੁਸੀਂ। ਜਦੋਂ ਇੱਕ ਸੰਸਥਾ ਦਾ ਨਾਮ ਇੱਕ ਆਇਡੈਂਟੀਟੀ 'ਚ ਟ੍ਰਾਂਸਫਰ ਹੁੰਦਾ, ਇਸ਼ੂ ਉੱਥੇ ਆ ਰਿਹਾ ਜੀ। ਸੋ ਜਦੋਂ ਆਪਾਂ ਕੋਈ, ਜਿੱਦਾਂ ਹੁਣ ਇੱਥੇ ਇੱਕ ਮਿਊਜ਼ੀਅਮ ਖੁੱਲ੍ਹਣ ਜਾ ਰਿਹਾ, ਉਹਦਾ ਨਾਮ ਸਾਊਥ ਏਸ਼ੀਅਨ ਰੱਖਣ ਲੱਗੇ ਸੀਗੇ। ਸੋ ਉਹਦੇ ਜੀ ਨਾਲ ਕੀ ਹੁੰਦਾ ਕਿ ਸਾਡੇ ਗੁਰੂ ਨਾਨਕ ਜਹਾਜ਼, ਭਾਈ ਮੇਵਾ ਸਿੰਘ, ਸੰਤ ਤੇਜਾ ਸਿੰਘ, ਇਹ ਸਾਰਿਆਂ ਦੀ ਹਿਸਟਰੀ ਡਿਲੀਟ ਹੋ ਜਾਂਦੀ ਹੈ ਤੇ ਉਹਨਾਂ ਦਾ ਨਾਮ ਸਾਊਥ ਏਸ਼ੀਅਨ ਹੋ ਜਾਂਦਾ ਹੈ। ਔਰ ਜਿਹੜੀ ਸਾਡੀਆਂ ਪੀੜਾਂ ਨੇ, ਤਾਮਿਲਾਂ ਦੀਆਂ ਪੀੜਾਂ ਨੇ, ਉਹ ਸਾਡੀਆਂ ਪੀੜਾਂ ਨੇ, ਉਹ ਕਿਸੇ ਹੋਰ ਦੀਆਂ ਪੀੜਾਂ ਨਹੀਂ ਹੈਗੀਆਂ, ਹਨਾ। ਸੋ ਜੀ ਜਦੋਂ ਸਾਊਥ ਏਸ਼ੀਅਨ 'ਚ ਆਪਾਂ ਨੂੰ ਪਾਇਆ ਜਾਂਦਾ, ਫਿਰ ਆਪਣੇ ਤੋਂ ਉਹ ਵੀ ਹੱਕ ਖੋਲਿਆ ਜਾਂਦਾ ਕਿ ਜੇ ਤੁਸੀਂ ਆਪਣੀ ਪੀੜ੍ਹ ਦੀ ਗੱਲ ਕਰਨੀ ਆ, ਉਹ ਵੀ ਸਾਊਥ ਏਸ਼ੀਅਨ ਦੇ ਲੈਂਸ ਸ਼ੋ ਕਰੋ। ਹੁਣ ਜੀ ਜਿਹੜਾ ਇੱਥੇ ਬਰੈਂਪਟਨ ਵਿੱਚ ਇੱਕ ਤਮਿਲ ਜੈਨੋਸਾਈਡ ਉਹਨਾਂ ਨੇ ਮੋਨੂਮੈਂਟ ਬਣਾਇਆ, ਸੋ ਬਣਾਉਣ ਨੂੰ ਤਾਂ ਉੱਥੇ ਸਾਊਥ ਏਸ਼ੀਅਨ ਮੋਨੂਮੈਂਟ ਬਣ ਸਕਦਾ ਸੀਗਾ, ਪਰ ਉਹਦੀ ਕੋਈ ਵਜ੍ਹਾ ਹੈ ਨਾ ਕਿ ਉਹ ਤਾਮਿਲ ਜੈਨੋਸਾਈਡ ਮੋਨੂਮੈਂਟ ਬਣਿਆ, ਮੇਰੇ ਖਿਆਲ ਬਰੈਂਪਟਨ 'ਚ ਹੈ ਸ਼ਾਇਦ ਉਹ, ਔਰ ਇਸੇ ਸਾਲ ਉਹਦੀ ਅਨਵੇਲਿੰਗ ਹੋਈ ਹੈ। ਸੋ ਜੀ ਹਰੇਕ, ਇਹ ਜ਼ਰੂਰੀ ਹੈ ਕਿ ਹਰੇਕ ਕੌਮ ਜਿੱਦਾਂ ਉਹ ਖੁਦ ਨੂੰ ਡਿਫਾਈਨ ਕਰਦੀ ਹੈ, ਮਲਟੀ ਕਲਚਰਲਿਜ਼ਮ ਨੂੰ ਤੁਸੀਂ ਮੋਨੋਕਲਚਰ ਨਹੀਂ ਬਣਾ ਸਕਦੇ। ਕੈਨੇਡਾ ਜੇ ਤੁਹਾਨੂੰ ਮਲਟੀ ਕਲਚਰਲਿਜ਼ਮ ਦੀ ਖੁੱਲ੍ਹ ਦਿੰਦਾ, ਉਹਦੇ ਵਿੱਚ ਇਹ ਵੀ ਹੈ ਕਿ ਤੁਸੀਂ ਆਪਣੀ ਜਿਹੜੀ ਪਛਾਣ ਹੈ ਉਹ ਬਰਕਰਾਰ ਰਹੇਗੀ, ਤੁਹਾਡਾ ਪਹਿਰਾਵਾ, ਜੋ ਵੀ ਕਿਸੇ ਵੀ ਫੇਥ ਨੂੰ ਤੁਸੀਂ ਮੰਨਦੇ ਹੋ। ਜਦੋਂ ਤੁਸੀਂ ਸਾਊਥ ਏਸ਼ੀਅਨ ਪਾਉਂਦੇ ਹੋ ਨਾ, ਇਹਦੇ ਵਿੱਚ ਫਿਰ ਸਾਡੇ, ਇਹਨੂੰ ਮੈਂ ਇੱਕ ਹੋਰ ਤਰ੍ਹਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦਾ ਕਿ ਜੇ ਤੁਸੀਂ ਸਰਚ ਕਰੋਗੇ ਕਿ ਸਾਰੇ ਨਾਰਥ ਅਮਰੀਕਾ ਵਿੱਚ 7 ਸਾਊਥ ਏਸ਼ੀਅਨ ਚਰਚਿਜ਼ ਨੇ ਇਸ ਟਾਈਮ, ਜਿਨ੍ਹਾਂ ਨੇ ਆਪਣੇ ਨਾਮ ਸਾਊਥ ਏਸ਼ੀਅਨ ਰੱਖ ਲਏ ਨੇ। ਹੁਣ ਜਿਹੜੇ ਲੋਕਾਂ ਨੂੰ ਇਹ ਮੁਲਕ ਸਾਊਥ ਏਸ਼ੀਅਨ ਕਹਿ ਰਹੇ ਨੇ, ਉਹਨਾਂ ਨੇ ਕਿਸੇ ਵੀ ਆਪਣੇ ਗੁਰਦੁਆਰਾ ਸਾਹਿਬ ਦਾ, ਕਿਸੇ ਮਸਜਿਦ ਦਾ, ਮੰਦਿਰ ਦਾ ਨਾਮ ਸਾਊਥ ਏਸ਼ੀਅਨ ਨਹੀਂ ਰੱਖਿਆ ਹੋਇਆ, ਨਾ ਹੀ ਕੋਈ ਰੱਖਣ ਦੀ ਸੰਭਾਵਨਾ ਹਾਲੇ। ਸੋ ਜਦੋਂ ਚਰਚਿਜ਼ ਆਪਣਾ ਨਾਮ ਸਾਊਥ ਏਸ਼ੀਅਨ ਰੱਖ ਲੈਂਦੀਆਂ, ਔਰ ਜਦੋਂ ਸਾਡੇ ਬੱਚਿਆਂ ਦੀ ਯੂਨੀਵਰਸਿਟੀਆਂ ਦੇ ਵਿੱਚ ਇੱਕ ਕੰਡੀਸ਼ਨਿੰਗ ਹੋ ਰਹੀ ਹੈ ਕਿ ਤੁਸੀਂ ਆਪਣੇ ਆਪ ਨੂੰ ਸਾਊਥ ਏਸ਼ੀਅਨ ਕਹਾਓ, ਫਿਰ ਤੁਸੀਂ ਮੈਨੂੰ ਇਹ ਦੱਸੋ ਕਿ ਜਦੋਂ ਕੱਲ੍ਹ ਨੂੰ ਉਹਨਾਂ ਦੇ ਵਿਆਹ ਢੰਗ ਹੋਣਗੇ, ਕੋਈ ਆਪਣਾ ਜਨਮ ਦਿਨ, ਕੋਈ ਕਿਸੇ ਵੀ ਵਜ੍ਹਾ ਕਰਕੇ ਉਹ ਆਪਣੇ ਫੇਥ ਦੇ ਹਿਸਾਬ ਨਾਲ ਕਿਤੇ ਨਤਮਸਤਕ ਹੋਣਾ ਚਾਹਣਗੇ, ਫਿਰ ਕਿਤੇ ਇੱਦਾਂ ਨਾ ਹੋਵੇ ਕਿ ਉਹ ਸਾਊਥ ਏਸ਼ੀਅਨ ਚਰਚਾਂ 'ਚ ਜਾਣਾ ਸ਼ੁਰੂ ਕਰ ਦੇਣ। ਸੋ ਇਸ ਬਾਬਤ ਇੱਕ ਡੈਲਟਾ 'ਚ ਇੱਥੇ ਚਰਚ ਹੈ, ਉਹਨਾਂ ਨੇ ਲਿਖਿਆ ਹੋਇਆ ਸੀ ਕਿ ਸਾਡੇ ਜਿਹੜੇ ਪੈਰੋਕਾਰ ਨੇ ਉਹ ਮੈਜੋਰਿਟੀ ਸਿੱਖ ਤੇ ਹਿੰਦੂ ਨੇ। ਸੋ ਮੈਂ ਉਹਨਾਂ ਨੂੰ ਈਮੇਲ ਲਿਖੀ, ਮੈਂ ਕਿਹਾ ਵੀ ਤੁਸੀਂ ਇੱਦਾਂ ਤਾਂ ਲਿਖ ਸਕਦੇ ਹੋ ਕਿ ਸਾਡੇ ਪੈਰੋਕਾਰ ਪੰਜਾਬੀ ਨੇ, ਪਰ ਤੁਸੀਂ ਇੱਦਾਂ ਨਹੀਂ ਲਿਖ ਸਕਦੇ ਕਿ ਉਹ ਸਿੱਖ ਤੇ ਹਿੰਦੂ ਨੇ। ਫਿਰ ਅਸੀਂ ਵੀ ਆਪਣੇ ਗੁਰਦੁਆਰਾ ਸਾਹਿਬ ਨੂੰ ਕਹਾਂਗੇ ਕਿ ਤੁਸੀਂ ਵੀ ਲਿਖੋ ਕਿ ਸਾਡੇ ਪੈਰੋਕਾਰ ਕ੍ਰਿਸਚੀਅਨ ਨੇ ਜਿਹੜੇ ਕਨਵਰਟ ਹੋ ਰਹੇ ਨੇ। ਸੋ ਮੈਂ ਕਿਹਾ ਇਹ ਅੱਛੀ ਗੱਲ ਨਹੀਂ ਹੋਏਗੀ ਕੈਨੇਡਾ ਦੇ ਲਈ, ਕਿਉਂਕਿ ਇਹਨੇ ਹੈਲਦੀ ਡੈਮੋਕ੍ਰੇਸੀ, ਜਿੱਥੇ ਤੁਸੀਂ ਬਲਾਕ ਕਬੈਕਵਾ ਨੂੰ ਇੱਕ ਖੁੱਲ੍ਹ ਦਿੱਤੀ ਹੋਈ ਹੈ, ਚਾਹੇ ਉਹ ਸੈਪਰੇਟਿਸਟ ਨੇ, ਪਰ ਫਿਰ ਵੀ ਉਹ ਇੱਕ ਫੈਡਰਲ ਪਾਰਟੀ ਆ, ਫੈਡਰਲਿੰਗ ਫੰਡਿੰਗ ਹੋ ਰਹੀ ਹੈ ਉਹਨਾਂ ਨੂੰ। ਮੈਂ ਕਿਹਾ ਵੀ ਅਸੀਂ ਕੈਨੇਡਾ ਦੇ ਵਿੱਚ ਅਸੀਂ ਤਾਂ ਕੁਝ ਕਹਿ ਨਹੀਂ ਰਹੇ ਕਿ ਅਸੀਂ ਕੋਈ ਵੱਖ ਹੋਣਾ ਜਾਂ ਕਿੱਦਾਂ ਕਰਨਾ ਹੈ, ਪਰ ਅਸੀਂ ਤਾਂ ਇਹ ਕਹਿ ਰਹੇ ਹਾਂ ਕਿ ਸਾਡੀ ਜਿਹੜੀ ਆਈਡੈਂਟਿਟੀ ਆ ਉਹ ਇੱਥੇ ਬਰਕਰਾਰ ਰਹਿਣੀ ਚਾਹੀਦੀ ਆ। ਕਿਉਂਕਿ ਜੇ ਸਾਨੂੰ 125 ਸਾਲ ਹੋ ਗਏ ਨੇ, ਔਰ ਜੇ ਸਾਡੇ ਕੋਲ ਸਾਡੀ ਆਈਡੈਂਟਿਟੀ ਨਾ ਬਚਾ ਹੋਈ, ਜਿਸ ਤਰ੍ਹਾਂ ਆਪਾਂ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਜਦੋਂ ਮੈਂ ਗੱਲ ਕਰਦਾ ਨਾ, ਤੇ ਉਹ ਕਹਿੰਦੇ ਜੇ ਖਾਲਸੇ ਤੋਂ ਆਪਣੀ ਡੈਫੀਨੇਸ਼ਨ ਇਹਨਾਂ ਦੇ ਹੋਈ ਦੁਨੀਆ ਨੂੰ, ਇਹ ਜੇ ਇਹਨਾਂ ਕੋਲ ਆਪਣੇ ਹਿਊਮਨ ਰਾਈਟ ਨਾ ਬਚਾ ਹੋਏ, ਇਹ ਕਿਸੇ ਦੇ ਹਿਊਮਨ ਰਾਈਟ ਕੀ ਬਚਾਊਗੇ ਫਿਰ। ਸੋ ਇਹ ਬਹੁਤ ਲਾਜ਼ਮੀ ਬਣ ਜਾਂਦਾ। ਮੈਂ ਸਾਰੀਆਂ ਜਿਹੜੀਆਂ ਆਈਡੈਂਟਿਟੀ ਆ ਉਹਨਾਂ ਦਾ ਸਤਿਕਾਰ ਹੈ। ਜੇ ਕੋਈ ਆਪਣੇ ਆਪ ਨੂੰ ਮੁਸਲਿਮ ਕੈਨੇਡੀਅਨ ਕਹਾਉਣਾ ਚਾਹੁੰਦਾ, ਉਹਦਾ ਵੀ ਸਤਿਕਾਰ ਹੈ, ਪਰ ਸਿੱਖ ਦੀ ਆਈਡੈਂਟਿਟੀ ਕੋਈ ਹੋਰ ਨਹੀਂ ਹੋ ਸਕਦੀ। ਔਰ ਜਦੋਂ ਇਹ ਹੋਰ ਹੋਏਗੀ, ਇਹਦਾ ਮਤਲਬ ਇੱਕ ਕੈਨੇਡਾ ਇੱਕ ਰੀਕਾਂਸੀਲੇਸ਼ਨ 'ਚੋਂ ਲੰਘ ਰਿਹਾ, ਔਰ ਇੱਦਾਂ ਨਾ ਹੋਵੇ ਕਿ 50 ਸਾਲ ਬਾਅਦ ਜਾਂ 100 ਸਾਲ ਬਾਅਦ ਕੈਨੇਡਾ ਨੂੰ ਇੱਕ ਹੋਰ ਰੀਕਾਂਸੀਲੇਸ਼ਨ ਕਰਨੀ ਪਵੇ। ਕਿਉਂਕਿ ਉਦੋਂ ਵੀ ਇੱਦਾਂ ਹੀ ਹੋਇਆ ਸੀਗਾ ਕਿ ਸਕੂਲਿੰਗ 'ਚੋਂ ਸਿਸਟਮ ਸ਼ੁਰੂ ਹੋਇਆ ਸੀ, ਅਤੇ ਉਹਦੇ 'ਚੋਂ ਬਾਅਦ 'ਚੋਂ ਤੁਹਾਨੂੰ ਪਤਾ ਹੀ ਆ ਵੀ ਇੰਡੀਜਨਸ ਨਾਲ ਇੱਥੇ ਕੀ ਹੋਇਆ। ਔਰ ਇੱਕ ਅਸੀਂ BC ਸਰਕਾਰ ਦਾ ਧੰਨਵਾਦ ਇਸ ਕਰਕੇ ਕੀਤਾ ਇਸ ਵਾਰੀ ਕਿ ਜਿਹੜੀ ਇੱਕ ਰਿਪੋਰਟ ਆਈ ਹੈ ਵਟ ਵੀ ਹੈਵ ਹਰਡ ਸੋ ਫਾਰ, ਉਹ ਮਿਊਜ਼ੀਅਮ ਦੇ ਬਾਰੇ ਸੀਗੀ। ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਦਿਸ ਇਜ਼ ਅ ਡਿਵਾਈਸਿਵ ਟਰਮ, ਔਰ ਇਹ ਟਰਮ ਹੋ ਸਕਦਾ ਕਿ ਸਮੇਂ ਦੇ ਨਾਲ ਨਾਲ ਚੇਂਜ ਹੋ ਜਾਵੇ ਜਿੱਦਾਂ ਕਮਿਊਨਿਟੀ 'ਚ ਅਵੇਅਰਨੈਸ ਆ ਰਹੀ ਹੈ।
ਸੋ ਜੀ ਉਹਦੇ ਲਈ ਅਸੀਂ ਉਹਨਾਂ ਦਾ ਧੰਨਵਾਦ ਕੀਤਾ ਕਿ ਘੱਟੋ ਘੱਟ ਤੁਸੀਂ ਇਹਨੂੰ ਪ੍ਰੋਬਲਮ ਨੂੰ ਆਇਡੈਂਟੀਫਾਈ ਤਾਂ ਕੀਤਾ ਨਾ। ਔਰ ਸਾਡੀ ਜਿਹੜੀ ਬੇਨਤੀ ਹੈ, ਸਾਡੀ ਜਿਹੜੀ ਰਿਕੁਐਸਟ ਹੈ, ਉਹ ਜਿਹੜੀ ਅਸੀਂ ਪੋਲਾਈਟਲੀ ਜਾਂ ਫਾਰਮਲੀ ਕਰ ਰਹੇ ਹਾਂ, ਉਹਦੇ ਬਾਰੇ ਤੁਸੀਂ ਤਵੱਜੋ ਤਾਂ ਦਿੱਤੀ ਹੈ ਨਾ। ਜੀ ਸੋ ਦਰਸ਼ਕੋ, ਪ੍ਰੋਗਰਾਮ ਤੁਸੀਂ ਵੇਖ ਸੁਣ ਰਹੇ ਹੋ ਦਿਲ ਦੀਆਂ ਗੱਲਾਂ। ਮੈਂ ਆਪ ਜੀ ਦਾ ਹੋਸਟ ਮਨਵੀਰ ਸਿੰਘ। ਮੇਰੇ ਨਾਲ ਮਹਿਮਾਨ ਜਿਹੜੇ ਨੇ ਭਾਈ ਰਾਜ ਸਿੰਘ ਭੰਡਾਲ BC ਤੋਂ ਜੁੜੇ ਨੇ, ਔਰ ਸਿੱਖ ਆਇਡੈਂਟੀਟੀ ਬਾਰੇ ਜਿਹੜੀ ਕੈਨੇਡਾ ਦੇ ਵਿੱਚ ਜਦੋਜਹਿਦ ਚੱਲ ਰਹੀ ਹੈ ਉਹਦੇ ਬਾਰੇ ਅਸੀਂ ਜਿਹੜੀ ਹੈ ਉਹ ਗੱਲ ਕਰ ਰਹੇ ਹਾਂ। ਔਰ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਅਕਾਲ ਇੰਟਰਪ੍ਰੀਟਰ ਸਰਵਿਸਿਜ਼। ਇਹਨਾਂ ਦੇ ਨੰਬਰ ਨੇ ਜੀ 514 770 74 65 ਤੇ ਜਿਹੜਾ ਈਮੇਲ ਹੈ ਜੀ akalservices@hotmail.com। ਤੇ ਅਸੀਂ ਕੈਨੇਡਾ ਭਰ ਦੇ ਵਿੱਚ ਕਿਤੇ ਵੀ ਤੁਹਾਡਾ ਪੋਲੀਟੀਕਲ ਅਸਾਈਲਮ ਆ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਅਸੀਂ ਇੰਟਰਪ੍ਰੀਟਰ ਸਰਵਿਸਿਜ਼ ਦੀਆਂ ਸੇਵਾਵਾਂ ਦਿੰਦੇ ਹਾਂ। ਚੰਗੇ ਵਕੀਲਾਂ ਦੀ ਟੀਮ ਦੇ ਨਾਲ ਤੁਹਾਡਾ ਰਾਬਤਾ ਕਰਾ ਸਕਦੇ ਹਾਂ, ਜਿਹੜਾ ਤੁਹਾਡਾ ਕੇਸ ਜਿਹੜਾ ਅਸੀਂ ਤੁਹਾਡੇ ਮਾਧਿਅਮ ਬਣਨਾ। ਸੋ ਇਹ ਗੱਲ ਖਿਆਲ ਰੱਖਿਓ। ਤੇ ਅਸੀਂ ਤੁਹਾਡਾ ਪੇਪਰ ਵਰਕ ਫਿਲ ਅਪ ਕਰਨ ਦੇ ਵਿੱਚ ਹੈਲਪ ਕਰ ਸਕਦੇ ਹਾਂ। ਤੇ ਹੋਰ ਤੁਹਾਡਾ ਕੋਈ ਇਮੀਗ੍ਰੇਸ਼ਨ ਦੀ, ਸਿਟੀਜ਼ਨਸ਼ਿਪ ਦੀ, ਜਾਂ ਕੋਈ ਸਪਾਂਸਰਸ਼ਿਪ ਦੀ, ਜਾਂ ਕੈਨੇਡੀਅਨ ਪਾਸਪੋਰਟ ਦੀ ਕੋਈ ਐਪਲੀਕੇਸ਼ਨ ਆ ਉਹ ਫਿਲ ਅਪ ਕਰਨ ਦੇ ਵਿੱਚ ਦਿੱਕਤ ਆ ਰਹੀ ਹੈ ਤਾਂ ਤੁਸੀਂ ਸਾਡੇ ਨਾਲ ਰਾਬਤਾ ਕਰ ਸਕਦੇ ਹੋ। ਅਸੀਂ ਉਹਦੇ ਵਿੱਚ ਵੀ ਤੁਹਾਡੀ ਹੈਲਪ ਕਰ ਸਕਦੇ ਹਾਂ। ਔਰ ਸਾਡੇ ਨਾਲ ਜਿਹੜੀ ਸਾਡੀ ਜਿਹੜੀ ਰਿਲੇਟਡ ਫਰਮ ਹੈਗੀ ਆ ਉਹ ਹੈ ਜੀ ਲਾਅ ਐਫਿਨਿਟੀ ਐਡਵੋਕੇਟਸ LLP। ਸੋ ਲਾਅ ਐਫਿਨਿਟੀ ਐਡਵੋਕੇਟਸ LLP ਤੁਹਾਨੂੰ ਲੰਡਨ, ਵਿੰਡਜ਼ਰ, ਓਟਵਾ, GTA ਤੇ ਮੌਂਟਰੀਅਲ ਤੋਂ ਸੇਵਾਵਾਂ ਦਿੰਦੀ ਹੈ। ਸੋ ਕਿਸੇ ਵੀ ਸੇਵਾ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਇਹਦੇ ਨਾਲ ਨਾਲ ਆਉਣ ਵਾਲੇ ਪ੍ਰੋਗਰਾਮ ਨੇ ਜਿਹੜੇ 15 ਅਗਸਤ ਨੂੰ ਸ਼ਾਮ ਨੂੰ 5 ਵਜੇ ਬਰੈਂਪਟਨ ਦੇ ਵਿੱਚ ਗੋਰਮੈਡੋ ਜਿਹੜਾ ਕਨਵੀਨੀਅੰਸ ਸੈਂਟਰ ਹੈਗਾ ਸਿਟੀ ਆਫ ਬਰੈਂਪਟਨ ਦਾ, ਜਿਹਦਾ ਐਡਰੈਸ ਹੈ 10/510 ਤੇ ਉੱਥੇ ਜਿਹੜਾ TV84 ਵੱਲੋਂ ਇੱਕ ਖਾਸ ਪ੍ਰੋਗਰਾਮ ਲਿਖਿਆ ਗਿਆ ਜਿਹਦੇ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਡਾਇਰੈਕਟਰ ਡਾਕਟਰ ਅਮਰਜੀਤ ਸਿੰਘ ਜੀ ਸ਼ਮੂਲੀਅਤ ਕਰਨਗੇ। ਔਰ ਵਿਸ਼ਾ ਹੋਏਗਾ ਸਿੱਖਸ ਐਂਡ ਇੰਡੀਆ, ਪਾਸਟ, ਪ੍ਰੈਜ਼ੈਂਟ ਐਂਡ ਫਿਊਚਰ। ਸੋ ਇਸ ਗੱਲਬਾਤ ਨੂੰ ਸੁਣਨ ਦੇ ਲਈ ਔਰ ਉਹਦੇ ਨਾਲ ਨਾਲ ਇਸ ਪ੍ਰੋਗਰਾਮ ਦੇ ਵਿੱਚ TV84 ਦੀ ਨਵੀਂ ਐਪ ਤੇ ਵੈਬਸਾਈਟ ਜਿਹੜੀ ਆ ਉਹ ਲਾਂਚ ਕੀਤੀ ਜਾਏਗੀ। ਸੋ ਇਸ ਪ੍ਰੋਗਰਾਮ ਦੇ ਵਿੱਚ ਵੀ ਸ਼ਾਮਲ ਹੋਣ ਦਾ ਸਾਰਿਆਂ ਨੂੰ ਖੁੱਲੇ ਦਿਲੋਂ ਅਸੀਂ ਸੱਦਾ ਦਿੰਦੇ ਹਾਂ ਜੀ। ਜਰੂਰ ਉੱਥੇ ਆਓ ਤੇ ਡਾਕਟਰ ਸਾਹਿਬ ਦੇ ਨਾਲ 1 to 1 ਵੀ ਕੋਈ ਗੱਲ ਕਰਨੀ ਹੈ, ਜਾਂ ਫਿਰ ਤੁਸੀਂ ਚੱਲਦੇ ਪ੍ਰੋਗਰਾਮ 'ਚ ਕੋਈ ਤੁਹਾਡੇ ਸਵਾਲ ਨੇ, ਮਸ਼ਵਰੇ ਨੇ, ਉਹ ਵੀ ਲੈ ਤੁਹਾਡੇ ਵਿਸ਼ਵਾਸ ਜਰੂਰ। ਹਾਂਜੀ, ਚਲਾ ਦਿਓ ਜੀ। ਮੈਂ ਬੇਨਤੀ ਕਰਦਾ ਆਪਣੀ ਟੀਮ ਨੂੰ ਐਡ ਜਿਹੜੀ ਹੈ ਚਲਾ ਦਿਓ ਪ੍ਰੋਗਰਾਮ ਦੀ ਇੱਕ ਵਾਰ। ਤੁਹਾਡੇ ਵਿਸ਼ਵਾਸ ਅਤੇ ਸਹਿਯੋਗ ਸਦਕਾ TV84 ਇੱਕ ਕਦਮ ਅੱਗੇ ਵਧਾਉਂਦਿਆਂ ਲਾਂਚ ਕਰਨ ਜਾ ਰਿਹਾ ਹੈ TV84 ਦੀ ਵੈਬਸਾਈਟ ਅਤੇ ਐਪ, ਜਿੱਥੇ ਤੁਹਾਨੂੰ ਜਾਣਕਾਰੀ ਮਿਲੇਗੀ ਦੁਨੀਆ ਭਰ ਵਿੱਚ ਚੱਲਦੇ ਸਿੱਖ ਸੰਘਰਸ਼ ਅਤੇ ਇਸ ਸੰਘਰਸ਼ ਨਾਲ ਜੁੜੀਆਂ ਘਟਨਾਵਾਂ ਬਾਰੇ। ਇਹ ਐਪ ਅਤੇ ਵੈਬਸਾਈਟ 15 ਅਗਸਤ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਗੋਰਮੀਡੋਜ਼ ਕਮਿਊਨਿਟੀ ਸੈਂਟਰ ਬਰੈਂਪਟਨ ਵਿਖੇ ਲਾਂਚ ਕੀਤੇ ਜਾਣਗੇ, ਜਿੱਥੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਸ਼ੇਸ਼ ਤੌਰ ਤੇ ਸਿੱਖ ਰਾਜ ਖਾਲਿਸਤਾਨ ਸੰਘਰਸ਼ ਦੇ ਮੌਜੂਦਾ ਹਾਲਾਤਾਂ ਸਮੇਤ ਬੀਤੇ ਵਰ੍ਹਿਆਂ ਤੋਂ ਸੇਧ ਲੈਂਦਿਆਂ ਭਵਿੱਖ ਦੇ ਸੰਘਰਸ਼ ਦੀ ਰਣਨੀਤੀ ਬਾਰੇ ਅਤੇ ਹਿੰਦੂ ਹਕੂਮਤ ਦੀਆਂ ਸਾਜ਼ਿਸ਼ਾਂ ਬਾਰੇ ਗੱਲਬਾਤ ਕਰਨਗੇ। ਭਾਰਤ ਵੱਲੋਂ ਅਣਗਿਣਤ ਪਾਬੰਦੀਆਂ ਦੇ ਬਾਵਜੂਦ TV84 ਤੁਹਾਡੇ ਤੱਕ ਸਿੱਖ ਸੰਘਰਸ਼ ਅਤੇ ਸਿੱਖ ਰਾਜਨੀਤੀ ਨਾਲ ਜੁੜੀਆਂ ਖਬਰਾਂ ਪਹੁੰਚਾਉਣ ਲਈ ਵਚਨਬੱਧ ਹੈ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਅੱਗੇ ਵੀ ਸਾਡਾ ਸਹਿਯੋਗ ਕਰੋਗੇ। ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.tv84.com ਤੇ ਜਾ ਸਕਦੇ ਹੋ ਜਾਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਜੀ ਸੋ ਵੈਲਕਮ ਬੈਕ ਜੀ। ਤੇ ਇਹਦੇ ਨਾਲ ਨਾਲ ਆਪਾਂ ਅੱਗੇ ਤੁਰਨ ਤੋਂ ਪਹਿਲਾਂ ਥੋੜੇ ਜਿਹੇ ਮੈਸੇਜ ਨੇ YouTube ਤੇ ਉਹ ਸ਼ੇਅਰ ਕਰ ਲਈਏ ਜੀ। ਆਤਿਫ ਰਾਜਾ ਕਹਿੰਦੇ ਨੇ ਜੀ ਖਾਲਿਸਤਾਨ ਜਿੰਦਾਬਾਦ, ਆਈ ਲਵ ਖਾਲਿਸਤਾਨ, ਧੰਨਵਾਦ ਜੀ। ਗੁਰਮਹਿੰਦਰ ਸਿੰਘ ਕਹਿੰਦੇ ਸਾਨੂੰ ਮਾਣ ਖਾਲਿਸਤਾਨੀ ਵੀਰਾਂ ਤੇ, ਵਾਹਿਗੁਰੂ ਇਹਨਾਂ ਦੇ ਮਿਹਰ ਭਰਿਆ ਹੱਥ ਰੱਖੇ, ਖਾਲਿਸਤਾਨ ਜਿੰਦਾਬਾਦ, ਧੰਨਵਾਦ ਜੀ। ਐਥੀ ਉਥਮ ਦਾ ਆਨਸਰ ਇਜ਼ ਵਾਟ ਆਇਡੈਂਟੀਟੀ ਡਿਡ ਗੁਰੂ ਗੇਵ ਅਸ। ਬਿਲਕੁਲ ਜੀ, ਇਹ ਸਵਾਲ ਤਾਂ ਇਹੀ ਆ ਕਿ ਅਸੀਂ ਉਸੇ ਆਇਡੈਂਟੀਟੀ ਤੇ ਰਹਿਣਾ ਜਿਹੜੀ ਗੁਰੂ ਨੇ ਸਾਨੂੰ ਦਿੱਤੀ ਆ। ਅਸੀਂ ਸਰਕਾਰਾਂ ਤੋਂ ਨਹੀਂ ਇਹ ਭਾਲਣੀ। ਤੇ ਬਲਹਾਰ ਸੋਹੀ ਕਹਿੰਦੇ ਨੇ ਆਜ਼ਾਦੀ ਹੀ ਹੱਲ, ਖਾਲਿਸਤਾਨ ਹੱਲ, ਜਵਾਨ ਹੱਲ, ਖਾਲਿਸਤਾਨ ਜਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 17 ਜੁਲਾਈ ਨੂੰ ਕਹਿੰਦੇ ਨੇ ਜੀ ਪਹੁੰਚੋ, ਵੋਟਾਂ ਪਾਓ, ਖਾਲਿਸਤਾਨ ਜਿੰਦਾਬਾਦ, ਧੰਨਵਾਦ ਜੀ। ਤੇ ਫੈਨ ਧਾਲੀਵਾਲ ਸਾਹਿਬ ਝੋਟੇ ਦੇ, ਝੋਟਾ ਨਾ ਕਿਹਾ ਕਰੋ ਭਾਈ, ਗੁਰੂ ਨੇ ਸਿੱਖ ਬਣਾਏ ਆ, ਸ਼ੇਰ ਬਣਾਏ ਆ, ਇਹ ਆਪਣੇ ਆਪ ਨਾਲ ਲਫ਼ਜ਼ ਘੜਿਆ ਕਰੋ ਤੁਸੀਂ। ਤੇ ਇਹ ਰਿਸਪੈਕਟਫੁਲੀ ਮੈਂ ਤੁਹਾਨੂੰ ਬੇਨਤੀ ਕਰਦਾ। ਤੇ ਇਹ ਵੈਸੇ ਗੱਲ ਕਰ ਰਹੇ ਨੇ ਰੈਫਰੈਂਡਮ ਦੀ, ਚਲੋ ਬਹੁਤ ਬਹੁਤ ਧੰਨਵਾਦ। ਇਹਨਾਂ ਦੇ ਕਾਫੀ ਸਾਰੇ ਮੈਸੇਜ ਨੇ। ਸੋ ਸਾਰੇ ਇਹੀ ਇਸ਼ਾਰਾ ਕਰ ਰਹੇ ਨੇ ਕਿ ਜਾ ਕੇ ਤੁਸੀਂ ਜਿਹੜਾ 17 ਅਗਸਤ ਨੂੰ ਰੈਫਰੈਂਡਮ ਕੌਮ ਦਾ ਹੋਣ ਜਾ ਰਿਹਾ, ਖਾਲਿਸਤਾਨ ਦਾ ਹਾਂ ਜਾਂ ਨਾ ਦੇ ਵਿੱਚ ਵੋਟ ਤੁਸੀਂ
ਜਿਹੜਾ ਉਹ ਪਾ ਸਕਦੇ ਹੋ। ਵਾਸ਼ਿੰਗਟਨ ਡੀਸੀ ਤੇ ਨੈਸ਼ਨਲ ਮਾਲ ਜਗ੍ਹਾ ਦਾ ਨਾਂ ਹੈ। ਇਹ ਮਾਲ ਹੈ ਜਿਹੜੀ ਜਿੱਥੇ ਸਰਕਾਰੀ ਬਿਲਡਿੰਗਾਂ ਨੇ, US ਕਾਂਗਰਸ ਹੈ, ਵਾਈਟ ਹਾਊਸ ਆ, ਉਹਦੇ ਵਿੱਚ ਉਹਦੇ ਗਲਿਆਰਿਆਂ ਦੇ ਵਿੱਚ ਇਹ ਜਗ੍ਹਾ ਪੈਂਦੀ ਆ। ਸੋ 17 ਅਗਸਤ ਨੂੰ 6 ਫॉर ਜਸਟਿਸ ਵੱਲੋਂ ਵੀ ਸੱਦਾ ਹੈ ਜੀ ਕਿ ਉੱਥੇ ਪਹੁੰਚੋ ਸਾਰੇ ਤੇ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ। ਤੇ ਧੰਨਵਾਦ ਜੀ। ਆਪਾਂ ਅੱਗੇ ਗੱਲ ਕਰਦੇ ਹਾਂ ਜੀ। ਹਾਂਜੀ, ਇੱਕ ਗੱਲ ਹੋਰ ਸਰੋਤਿਓ, ਜੇ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਪ੍ਰੋਗਰਾਮ ਦੇ ਸੰਬੰਧ ਦੇ ਵਿੱਚ, ਤੁਹਾਡਾ ਕੋਈ ਸਵਾਲ ਹੈ ਜਾਂ ਸੁਝਾਅ, ਤੇ ਤੁਸੀਂ 514 476 84 84 ਤੇ ਪਰ ਵਿਸ਼ੇ ਦੇ ਵਿੱਚ ਹੀ ਰਿਓ ਪਲੀਜ਼, ਇੰਨੀ ਕਿ ਬੇਨਤੀ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ। ਭਾਈ ਰਾਜ ਸਿੰਘ ਜੀ, ਆਪਾਂ ਗੱਲ ਕੀਤੀ ਆ ਕਿ ਲੋਕਾਂ ਵੱਲੋਂ ਸਾਨੂੰ ਕੀ ਕਿਹਾ ਜਾਂਦਾ, ਫਿਰ ਆਪਣੇ ਕੁਝ ਅਦਾਰੇ ਨੇ ਜਿਹੜੇ ਉਸ ਤਰ੍ਹਾਂ ਦੇ ਨਾਂ ਲੈ ਕੇ ਉਹ ਵੀ ਸਹਾਇਕ ਹੁੰਦੇ ਨੇ। ਉਸ ਤੋਂ ਬਾਅਦ ਤੁਸੀਂ ਗੱਲ ਕੀਤੀ ਹੈ ਗੁਰੂ ਨਾਨਕ ਜਹਾਜ਼ ਦੀ। ਗੁਰੂ ਨਾਨਕ ਜਹਾਜ਼ ਨੂੰ ਰੈਕੋਗਨਾਈਜ਼ ਵੀ ਕੀਤਾ ਗਿਆ ਕੈਨੇਡਾ ਦੀ ਪਾਰਲੀਮੈਂਟ ਵਿੱਚ, ਪਰ ਬਦਕਿਸਮਤੀ ਦੇ ਨਾਲ ਉੱਥੇ ਵੀ ਉਹਦਾ ਨਾਂ ਜਿਹੜਾ ਉਹ ਕਾਮਾਗਾਟਾ ਮਾਰੂ ਹੀ ਰੱਖਿਆ ਗਿਆ, ਕਿਉਂਕਿ ਇਹ ਇੱਕ ਇਤਿਹਾਸਕ ਮਿਸਅੰਡਰਸਟੈਂਡਿੰਗ ਹੈ। ਉਸ ਤੋਂ ਬਾਅਦ ਤੁਸੀਂ ਇਹ ਵੀ ਗੱਲ ਕੀਤੀ ਹੈ ਕਿ ਮਿਊਜ਼ੀਅਮ ਜਿਹੜਾ ਉਹਨੂੰ ਵੀ ਸਾਊਥ ਏਸ਼ੀਅਨ ਮਿਊਜ਼ੀਅਮ ਦੇ ਨਾਂ ਤੇ ਪਹਿਲਾਂ ਕੀਤਾ ਗਿਆ ਸੀ, ਤੁਸੀਂ ਉਹਦੇ ਲਈ ਵੀ ਕੰਮ ਕਰ ਰਹੇ ਹੋ। ਇਸ ਤੋਂ ਇਲਾਵਾ ਹੋਰ ਕਿਹੜੀਆਂ ਐਸੀਆਂ ਇਤਿਹਾਸਕ, ਕਿਉਂਕਿ ਸਿੱਖਾਂ ਦੀ ਇਤਿਹਾਸਕ ਜਿਹੜੀ ਜਰਨੀ ਹੈ ਬਹੁਤ ਲੰਮੀ ਆ, ਵਿਚਿੱਤਰ ਹੈ ਤੇ ਇੰਟਰਸਟਿੰਗ ਆ। ਬਹੁਤ ਸਾਰੇ ਹੋਰ ਵੀ ਅਦਾਰੇ ਹੋਣਗੇ, ਕੁਝ ਹੋਰ ਵੀ ਤੁਸੀਂ ਚੀਜ਼ਾਂ ਆਇਡੈਂਟੀਫਾਈ ਕੀਤੀਆਂ ਨੇ ਜਿਨ੍ਹਾਂ ਨੂੰ ਜਿਹੜਾ ਰੀ-ਆਇਡੈਂਟੀਫਾਈ ਕਰਨ ਦੀ ਲੋੜ ਆ। ਹੱਲੇ ਜਿਹੜਾ ਆਪਣਾ ਫੋਕਸ ਹੈ ਨਾ, ਉਹ ਕੇਂਦਰਿਤ ਹੈ ਕਿ ਸਾਊਥ ਏਸ਼ੀਅਨ ਗੁਰੂ ਨਾਨਕ ਜਹਾਜ਼, ਜਿਵੇਂ ਕਿ ਵੈਨਕੂਵਰ ਤੇ ਸਰੀ ਨੇ ਪ੍ਰੋਕਲੇਮੇਸ਼ਨ ਕਰ ਦਿੱਤੀ ਹੈ। ਉਹਨਾਂ ਨੇ ਗੁਰੂ ਨਾਨਕ ਜਹਾਜ਼ ਨੂੰ ਐਜ਼ ਏ ਪ੍ਰਾਇਮਰੀ ਨੇਮ ਬਣਾ ਦਿੱਤਾ ਹੈ, ਔਰ ਉਹਦੇ ਵਿੱਚ ਉਹਨਾਂ ਨੇ ਅੱਛੀ ਤਰ੍ਹਾਂ ਜਿਹੜੀ ਆਪਾਂ ਨੂੰ ਜਿੱਦਾਂ ਡਿਫਾਈਨ ਕੀਤਾ ਕਿ ਉਸ ਜਹਾਜ਼ ਦੇ ਵਿੱਚ ਸਿੱਖ, ਹਿੰਦੂ ਤੇ ਮੁਸਲਮਾਨ ਸੀਗੇ, ਔਰ ਸਾਰੇ ਪੰਜਾਬੀ ਸੀਗੇ ਉਹ, ਔਰ ਸਾਰੇ ਹੀ ਬ੍ਰਿਟਿਸ਼ ਇੰਡੀਆ ਤੋਂ ਆਏ ਹੋਏ ਸੀਗੇ। ਸੋ ਇਹਨਾਂ ਲਈ ਆਪਾਂ ਉਹਨਾਂ ਦਾ ਧੰਨਵਾਦ ਕੀਤਾ ਹੈ। ਔਰ ਇੱਕ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਪਿਛਲੇ ਮਹੀਨੇ ਅਸੀਂ ਵੈਨਕੂਵਰ ਮਿਊਜ਼ੀਅਮ 'ਚ ਇਵੈਂਟ ਕੀਤਾ ਸੀਗਾ ਕਿ ਵੀ ਥੈਂਕ ਵੈਨਕੂਵਰ ਫॉर ਆਨਰਿੰਗ ਗੁਰੂ ਨਾਨਕ ਜਹਾਜ਼ ਐਂਡ ਲੈਟਸ ਟਾਕ ਵਾਈ ਆਈ ਐਮ ਨਾਟ ਸਾਊਥ ਏਸ਼ੀਅਨ। ਇਹੀ ਪ੍ਰੋਗਰਾਮ ਹਲੇ ਅਸੀਂ ਜਗ੍ਹਾ ਨਹੀਂ ਕੀਤੀ ਹੈਗੀ ਆ, ਪਰ ਜਿਹੜੀ ਉਹਦੀ ਤਾਰੀਖ ਹੈ ਉਹ 24 ਤਰੀਕ ਨੂੰ 12 ਤੋਂ 3 ਵਜੇ ਹੋਏਗਾ। ਉਹਦੇ ਵਿੱਚ ਵੀ ਇਹੀ ਗੱਲ ਹੋਏਗੀ ਕਿ ਲੈਟਸ ਟਾਕ ਵਾਈ ਆਈ ਐਮ ਨਾਟ ਸਾਊਥ ਏਸ਼ੀਅਨ। ਔਰ ਬਾਕੀ ਆਪਾਂ ਕਿਸੇ ਹੋਰ ਦਿਨ ਗੱਲ ਕਰਾਂਗੇ ਕਿ ਜਿਹੜੀ ਆਪਣੀ ਵਣਜਾਰਾ ਨੋਮੈਡ ਕਲੈਕਸ਼ਨ ਹੈ ਜਿਹੜੀ ਸਾਰੀ, ਉਹ ਤਕਰੀਬਨ 1699 ਤੋਂ ਸ਼ੁਰੂ ਹੋ ਕੇ ਹੁਣ ਤੱਕ ਆਉਂਦੀ ਆ, ਸਾਰੀ ਉਸ ਖਿੱਤੇ ਬਾਰੇ ਆ। ਇੱਕ ਸਾਡਾ ਉਹ ਉਪਰਾਲਾ ਹੈ ਛੋਟਾ ਜਿਹਾ। ਔਰ ਇੱਕ ਗੱਲ ਜਿਹੜੀ ਅਸੀਂ ਪੱਕੀ ਬਣਾਈ ਹੋਈ ਹੈ ਕਿ ਅਸੀਂ ਵਾਹਿਗੁਰੂ ਦੀ ਮਿਹਰ ਨਾਲ ਕਿਸੇ ਤੋਂ ਕੋਈ ਗ੍ਰਾਂਟ ਨਹੀਂ ਲੈ ਰਹੇ, ਔਰ ਜਿੰਨਾ ਵੀ ਸਾਡਾ ਇੱਕ ਗਰੁੱਪ ਬਣਿਆ ਹੋਇਆ, ਅਸੀਂ ਆਪਸ ਵਿੱਚ ਹੀ ਜੋ ਆਪਣੀ ਦਸਵੰਧ ਇਕੱਠੀ ਕਰਕੇ ਇਹ ਜੋ ਸਾਡੇ ਤੋਂ ਹੁੰਦਾ ਹੈ, ਜੇ ਅਸੀਂ ਵਕੀਲ ਹਾਇਰ ਕਰਨੇ ਨੇ ਜਾਂ ਐਗਜ਼ੀਬਿਸ਼ਨਾਂ ਲਾਉਣੀਆਂ ਨੇ, ਉਹ ਅਸੀਂ ਖੁਦ ਆਪਣੇ ਆਪ ਕਰ ਰਹੇ ਹਾਂ, ਪਰ ਇਹ ਵਾਹਿਗੁਰੂ ਦੀ ਮਿਹਰ ਨਾਲ ਹੋ ਰਿਹਾ ਜੀ। ਇੱਕ ਆਪਣੇ ਇੱਥੇ ਨਾ ਐਗਜ਼ੀਬਿਸ਼ਨਸ ਵੱਲ ਥੋੜਾ ਖਿਆਲ ਦੇਣ ਦੀ ਲੋੜ ਹੈ। ਜਿਵੇਂ ਇੱਕ ਐਗਜ਼ੀਬਿਸ਼ਨ ਹੋਈ ਸੀ ਓਵਰਕਾਸਟ ਬਰਨਬੀ ਮਿਊਜ਼ੀਅਮ ਦੇ ਵਿੱਚ, ਉਸ ਐਗਜ਼ੀਬਿਸ਼ਨ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਕੰਪੈਰੀਜ਼ਨ ਫੂਲਨ ਦੇਵੀ ਤੇ ਅੰਬੇਦਕਰ ਨਾਲ ਕੀਤਾ ਹੋਇਆ ਸੀਗਾ। ਉਸ ਐਗਜ਼ੀਬਿਸ਼ਨ 'ਚ ਇਹ ਦੱਸਿਆ ਹੋਇਆ ਸੀਗਾ ਕਿ ਚਮਕੀਲੇ ਦੀ ਜਿਹੜੀ ਵਾਈਫ ਸੀਗੀ ਅਮਰਜੀਤ, ਉਹਨੂੰ ਤਾਂ ਮਾਰਿਆ ਗਿਆ ਸੀ ਕਿਉਂਕਿ ਉਹ ਜੱਟਾਂ ਦੀ ਧੀ ਸੀਗੀ। ਉਸੇ ਹੀ ਐਗਜ਼ੀਬਿਸ਼ਨ 'ਚ ਇਹ ਵੀ ਦੱਸਿਆ ਹੋਇਆ ਸੀਗਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਛੋਟੇ ਛੋਟੇ ਇਸ਼ਤਿਹਾਰ ਲੱਗਦੇ ਨੇ ਜਿਹੜੇ ਕਾਸਟ ਰਿਲੇਟਡ ਹੁੰਦੇ, ਜਾਤੀ ਸੂਚਕ ਹੁੰਦੇ ਨੇ, ਜਿਨ੍ਹਾਂ ਵਿੱਚ ਇਹ ਲਿਖਿਆ ਜਾਂਦਾ ਕਿ ਮੈਨੂੰ ਆਪਣੇ ਮੇਰਾ ਜੱਟ ਪੁੱਤ ਲਈ ਜੱਟ ਲੜਕੇ ਲਈ ਜੱਟ ਲੜਕੀ, ਜਾਂ ਸੈਣੀ ਲਈ ਸੈਣੀ, ਜਾਂ ਕੰਬੋ ਲਈ ਕੰਬੋ। ਇਸ ਤਰ੍ਹਾਂ ਉਹਨੂੰ ਇਸ ਤਰ੍ਹਾਂ ਪੋਰਟਰੇ ਕੀਤਾ ਗਿਆ ਸੀ ਕਿ ਜਿੱਦਾਂ ਇਹ ਜਿਹੜੇ ਇਸ਼ਤਿਹਾਰ ਨੇ ਇਹ ਗੁਰਦੁਆਰਾ ਸਾਹਿਬ ਨੇ ਆਥੋਰਾਈਜ਼ ਕੀਤੇ ਹੋਏ ਨੇ। ਔਰ ਉਹਦੇ ਵਿੱਚ ਜਿਹੜੀ ਚੋਟ ਸੀਗੀ, ਪਹਿਲਾਂ ਦਲਿਤ ਤੇ ਜੱਟ ਤੇ ਲਾ ਕੇ ਮੁੜ ਕੇ ਸਿੱਖੀ ਨੂੰ ਉੱਥੇ ਜਿੱਦਾਂ ਲਿਆ ਕੇ ਖੜਾ ਕੀਤਾ ਹੋਇਆ ਸੀ। ਔਰ ਇੱਕ ਮੈਂ ਨਾਮ ਲੈ ਦਿੰਦਾ ਤੁਹਾਡੇ ਕੋਲ, ਉਹ ਹੈਗੇ ਨੇ ਸਾਡੇ ਛੋਟੀ ਭੈਣ ਹੈ ਸਾਡੀ ਡਾਕਟਰ ਸਾਸ਼ਾ ਸੱਭਰਵਾਲ। ਉਹਨਾਂ ਦੀ ਇੱਕ ਥੀਸਿਸ ਹੈ ਕਿ ਜੱਟ ਇਲਾਸਟੀਸਿਟੀ, ਕਿ ਸਿੱਖੀ ਨੇ ਜੱਟ ਨੂੰ ਇੱਕ ਇਲਾਸਟੀਸਿਟੀ ਦਿੱਤੀ ਹੋਈ ਆ ਕਿ ਉਹ ਕਦੀ ਵੀ ਸਿੱਖ ਬਣ ਜਾਂਦਾ, ਕਦੀ ਵੀ ਜੱਟ ਬਣ ਜਾਂਦਾ। ਪਰ ਉਹਨਾਂ ਨੇ ਹੋਰ ਜਿਹੜੇ ਵਰਨ ਸਿਸਟਮ ਨੇ ਉਹਨਾਂ ਤੇ ਉਨੀ ਉਹਨਾਂ ਨੇ ਪ੍ਰੀਸਾਈਸਲੀ ਕਹਿ ਲਓ ਜਾਂ ਉਹਨਾਂ ਬਾਰੇ ਘੋਖ ਨਹੀਂ ਕਰਦੇ, ਉਹ ਤੋਂ ਨਾ ਥੋੜਾ ਸਾਈਡ ਟਰੈਕ ਹੋ ਜਾਂਦੇ ਨੇ। ਔਰ
ਜਿੱਦਾਂ ਪੰਜਾਬ 'ਚ ਵੀ ਚੱਲ ਰਿਹਾ, ਇੱਥੇ ਵੀ ਚੱਲ ਰਿਹਾ ਕਿ ਜਿਹੜੇ ਦੋ ਫਿਰਕੇ ਨੇ ਉਹਨਾਂ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਮਾਹੌਲ ਥੋੜ੍ਹਾ ਖਰਾਬ ਕੀਤਾ ਜਾਵੇ। ਉਹ ਇਹਦੀ ਮੈਂ ਐਗਜ਼ਾਮਪਲ ਇਸ ਕਰਕੇ ਦਿੱਤੀ ਹੈ ਕਿ ਐਕੈਡਮੀਆ ਵਿੱਚ ਬਹੁਤ ਆਪਾਂ ਨੂੰ ਦੇਖਣ ਦੀ ਲੋੜ ਹੈ ਕਿ ਕਿਵੇਂ ਸਿੱਖੀ 'ਤੇ ਚੋਟ ਮਾਰੀ ਜਾ ਰਹੀ ਹੈ, ਪਰ ਪਹਿਲਾਂ ਇਸ਼ਾਰਾ ਕਿਤੇ ਹੋਰ ਕੀਤਾ ਜਾਂਦਾ ਹੈ। ਜਿਵੇਂ ਇੱਕ ਪ੍ਰੋਫੈਸਰ ਨੇ, ਉਹ ਜਦੋਂ ਬਹਿੰਦੇ ਨੇ, ਉਹਨਾਂ ਦਾ ਇੱਕ ਪ੍ਰੋਗਰਾਮ ਹੋਇਆ, ਉਹ ਕਹਿੰਦੇ ਵੀ ਮੈਂ ਆਪਣੇ ਬੱਚਿਆਂ ਨੂੰ ਦੱਸਦੀ ਹਾਂ ਕਿ ਜਿਹੜਾ ਜੱਟ ਸ਼ਬਦ ਹੈ ਇਸ ਸਲਾਰ ਇੱਕ ਗਾਲ ਹੈ, ਤੇ ਬੱਚੇ ਮੇਰੇ ਜਾ ਕੇ ਸਕੂਲ 'ਚ ਗੱਲ ਕਰਦੇ ਨੇ। ਸੋ ਜਦੋਂ ਆਪਾਂ ਕਾਫੀ ਕੋਸ਼ਿਸ਼ ਕੀਤੀ ਹੈ, ਕੈਸਟ ਇਜ਼ ਅ ਪ੍ਰੋਟੈਕਟਡ ਕੈਟੇਗਰੀ। ਉਹ ਤੁਹਾਨੂੰ ਵੀ ਪਤਾ ਹੋਣਾ ਕਿ ਕੈਲੀਫੋਰਨੀਆ ਤੋਂ ਲੈ ਕੇ ਸਰੀ ਦੇ ਗੁਰਦੁਆਰਾ ਸਾਹਿਬ ਨੇ, ਬਹੁਤ ਗੁਰਦੁਆਰਾ ਸਾਹਿਬ ਨੇ ਉਹਦੇ ਹੱਕ 'ਚ ਗੱਲ ਕੀਤੀ ਹੈ। ਪਰ ਹੁਣ ਚੱਕਰ ਇਹ ਹੈ ਕਿ ਕੈਸਟ ਇਜ਼ ਅ ਪ੍ਰੋਟੈਕਟਡ ਕੈਟੇਗਰੀ, ਦੈਟ ਮੀਨਸ ਕਿਸੇ ਵੀ ਕੈਸਟ ਬਾਰੇ ਕੋਈ ਵੀ ਮਾੜੀ ਗੱਲ ਨਾ ਹੋਵੇ। ਸੋ ਇਹਦੇ ਬਾਰੇ ਥੋੜ੍ਹੀ ਜਿਹੀ ਅਸੀਂ ਨਿਗਾਹ ਰੱਖ ਰਹੇ ਹਾਂ। ਦੂਜਾ, ਸਟੈਟ ਸਕੈਨ, ਆਪਣਾ BC ਗਵਰਨਮੈਂਟ, ਇਹਨਾਂ ਨੂੰ FOIਆਂ ਪਾਈਆਂ ਹੋਈਆਂ ਨੇ ਅਸੀਂ ਕਿ ਜਿਹੜੀ ਇਹ ਟਰਮ ਹੈ, ਇਹਦੀ ਇਨਸੈਪਸ਼ਨ ਕਿੱਦਾਂ ਹੋਈ। ਇਹ ਪਿਛਲੇ 20-25 ਸਾਲ ਤੋਂ ਇਹ ਤਾਂ ਸਾਊਥ ਏਸ਼ੀਅਨ ਦਾ ਜਿੱਦਾਂ ਨਾ ਸੁਨਾਮੀ ਆ ਗਈ ਹੁੰਦੀ ਆ। ਸੋ ਉਹਨਾਂ ਦੇ ਜਵਾਬ ਆਏ ਨੇ ਸਟੈਟ ਸਕੈਨ। ਸੋ ਜਿੱਦਾਂ 150 ਪੇਜ ਦਾ ਸਫ਼ੇ ਦੀ ਰਿਪੋਰਟ ਆਈ ਆ, ਉਹ ਰਿਪੋਰਟ ਬੜੀ ਹੈਰਾਨੀਜਨਕ ਹੈ ਕਿ ਕਿੱਦਾਂ ਉਹ ਆਪਾਂ ਨੂੰ ਡਿਫਾਈਨ ਕਰਦੇ ਨੇ। ਇਸੇ ਤਰ੍ਹਾਂ ਇੱਥੇ ਇੱਕ ਗ੍ਰਾਂਟ ਮਾਫੀਆ ਬਣਿਆ ਹੋਇਆ, ਜਿਹੜਾ ਪੈਲੇਸਟਾਈਨ ਦੀ ਵੀ ਗੱਲ ਕਰਦਾ ਹੈ, ਬਲੈਕ ਲਾਈਵ ਮੈਟਰ ਦੀ ਵੀ ਗੱਲ ਕਰਦਾ ਹੈ। ਮਤਲਬ ਬੇਸ਼ੁਮਾਰ ਜਿੱਦਾਂ ਨਾ ਫਲੇਵਰ ਆਫ ਮੰਥ ਨੇ ਉਹ ਲੈਜਿਸਲੇਚਰ 'ਚ ਉਹਨਾਂ ਨੂੰ ਦਾ 20s ਕਿਹਾ ਜਾਂਦਾ। ਉਹ ਆਪਣੇ ਆਪ ਨੂੰ ਸਾਊਥ ਏਸ਼ੀਅਨ ਵੀ ਕਹਾਉਂਦੇ ਨੇ ਤੇ ਸਿੱਖ ਵੀ ਕਹਾਉਂਦੇ ਨੇ। ਪਰ ਜਦੋਂ ਗੱਲ ਆਉਂਦੀ ਹੈ ਵੀ ਤੁਸੀਂ ਖੁੱਲ੍ਹ ਕੇ ਬੋਲੋ ਕਿ ਸਿੱਖ ਕੀ ਹੈ, ਕੈਨੇਡਾ 'ਚ ਉਹਦੀ ਡੈਫੀਨੇਸ਼ਨ ਕੀ ਹੈ, ਉਹ ਕਹਿੰਦੇ ਜੀ ਦੇਖੋ ਵੀ ਆਰ ਟਰਾਈਂਗ ਟੂ ਬੀ ਇਨਕਲੂਸਿਵ। ਫਿਰ ਨਾ ਉਹ ਸੱਜੇ ਖੱਬੇ ਹੋ ਜਾਂਦੇ ਨੇ, ਕਿਉਂਕਿ ਉਹਨਾਂ ਦਾ ਮੇਨ ਮੋਟਿਵ ਇਹ ਹੈ ਕਿ ਉਹਨਾਂ ਨੇ ਗ੍ਰਾਂਟਾਂ ਲੈਣੀਆਂ ਨੇ। ਔਰ ਇੱਥੇ ਤੁਸੀਂ ਕੋਈ ਵੀ ਗ੍ਰਾਂਟ ਲੈਣੀ ਹੋਵੇ, ਤੁਸੀਂ ਆਟੋਮੈਟਿਕਲੀ ਸਾਊਥ ਏਸ਼ੀਅਨ ਡਿਫਾਈਨ ਹੋ ਜਾਣਾ ਆ ਜਦੋਂ ਤੁਸੀਂ ਗ੍ਰਾਂਟ ਲੈਂਦੇ ਹੋ। ਸੋ ਉਹ ਵੀ ਇੱਕ ਵਜ੍ਹਾ ਆ ਕਿ ਅਸੀਂ ਕੋਈ ਗ੍ਰਾਂਟ ਨਹੀਂ ਲੈਂਦੇ। ਔਰ ਵੈਸੇ ਵੀ ਜਿੱਦਾਂ ਮੈਂ ਪਹਿਲਾਂ ਅਰਜ਼ ਕੀਤਾ ਕਿ ਵਾਹਿਗੁਰੂ ਦੀ ਮਿਹਰ ਨਾਲ ਜਿੰਨੀ ਸਾਡੀ ਕਪੈਸਿਟੀ ਆ ਤੇ ਸਾਡੀ ਕੈਪੇਬਿਲਿਟੀ ਆ, ਅਸੀਂ ਉਹਨਾਂ ਜ਼ੋਰ ਆਪਣੇ ਵੱਲੋਂ ਲਾਇਆ ਹੋਇਆ। ਸਾਨੂੰ ਜਿਹੜੀ ਲੋੜ ਹੈ ਉਹ ਸਾਡੇ ਬਜ਼ੁਰਗਾਂ ਦੇ ਆਸ਼ੀਰਵਾਦ ਦੀ ਲੋੜ ਹੈ ਜੀ। ਜੀ, ਬਹੁਤ ਬਹੁਤ ਧੰਨਵਾਦ ਭਾਜੀ। ਕੋਈ ਹੋਰ ਗੱਲਬਾਤ ਜੇ ਆਪਾਂ ਕੋਈ ਰਹਿ ਗਈ ਹੋਵੇ ਆਪਾਂ ਕਰਨੀ ਚਾਹੀਏ, ਕਿਉਂਕਿ ਮੇਰੇ ਖਿਆਲ ਨਾਲ ਤਾਂ ਇਨਫ ਜਾਣਕਾਰੀ ਆ, ਬਾਹਲਾ ਜ਼ਿਆਦਾ ਇਹ ਖਲਾਰਾ ਪੈ ਗਿਆ, ਫਿਰ ਇਹ ਕਈ ਵਾਰੀ ਉਹ ਸਮਝਣੀ ਔਖੀ ਹੋ ਜਾਂਦੀ ਆ। ਜੇ ਵੀ ਹੋਰ ਗੱਲਬਾਤ ਕਰਨੀ ਹੋਵੇ, ਕਿਉਂਕਿ ਸਿੱਧੀਆਂ ਜਿਹੀਆਂ ਗੱਲਾਂ ਆਪਣੇ ਕੋਲ ਤਾਂ ਆਪਾਂ ਕੋਈ ਪ੍ਰੋਫੈਸ਼ਨਲ ਨਹੀਂ ਕੰਮ ਹੈਗਾ, ਦਿਲ ਦੀਆਂ ਗੱਲਾਂ ਪ੍ਰੋਗਰਾਮ ਦਾ ਹਾਂਜੀ ਆਪਾਂ ਕਰ ਰਹੇ ਹਾਂ। ਹਾਂਜੀ, ਆਪਾਂ ਇਦਾਂ ਹੀ ਗੱਲ ਕਰ ਰਹੇ ਹਾਂ ਜਿੱਦਾਂ ਆਪਾਂ ਆਪਣੇ ਭੈਣ ਭਰਾ ਨਾਲ, ਆਪਣੇ ਮਾਤਾ ਪਿਤਾ ਨਾਲ ਗੱਲ ਕਰਦੇ ਹਾਂ। ਸੋ ਇਹਦੇ ਬਾਰੇ ਕੋਈ ਵੀ ਸਵਾਲ ਹੋਵੇ, ਕੋਈ ਵਿਚਾਰ ਹੋਵੇ, ਕਿਉਂਕਿ ਕਈ ਵਾਰੀ ਨਾ ਆਪਾਂ ਕੁਝ ਕਰਦੇ ਹਾਂ ਤੇ ਆਪਣਾ ਇੱਕ ਟਨਲ ਵਿਜ਼ਨ ਹੋ ਜਾਂਦਾ, ਆਪਾਂ ਸੱਜੇ ਖੱਬੇ ਨੂੰ ਨਹੀਂ ਦੇਖਦੇ ਫਿਰ। ਸੋ ਉਹ ਜੇ ਕਿਸੇ ਦਾ ਵੀ ਸੁਝਾਅ ਹੋਵੇ ਉਹ ਜ਼ਰੂਰ ਆਪਾਂ ਨੂੰ ਭੇਜੇ। ਔਰ ਜਿਹੜਾ ਆਪਣਾ ਇੰਸਟਾਗ੍ਰਾਮ ਪੇਜ ਹੈ ਉਹ ਹੈਗਾ ਵਣਜਾਰਾ ਨੋਮੈਡ ਕਲੈਕਸ਼ਨਸ। ਜਿਹੜੀ ਇੱਕ ਆਪਣੀ ਵੈਬਸਾਈਟ ਹੈ ਕਿ www.iamnotsouthasian.com, ਉਹ ਜ਼ਰੂਰ ਵਿਜ਼ਿਟ ਕਰਨ। www.iamnotsouthasian.com। ਜੀ 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 ਜੀ, ਬਹੁਤ ਸਿੱਧਾ ਜਿਹਾ ਕੰਮ ਆ ਜੀ, ਰਾਬਤਾ ਕਰੋ। ਅਸੀਂ ਆਪਣੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਇਹ ਕਹਿੰਦੇ ਆ ਕਿ ਇਹਨਾਂ ਨਾਲ ਰਾਬਤਾ ਕਰੋ। ਤੁਹਾਡਾ ਕੋਈ ਸਵਾਲ ਆ ਜਾਂ ਕੋਈ ਸੁਝਾਅ, ਜਾਂ ਤੁਸੀਂ ਇਹਨਾਂ ਦੀ ਮੁਹਿੰਮ ਦਾ ਹਿੱਸਾ ਬਣਨਾ ਚਾਹੁੰਦੇ ਹੋ। ਐਕਚੁਅਲੀ ਇਹਨਾਂ ਦੀ ਮੁਹਿੰਮ ਨਹੀਂ, ਸਾਡੀ ਸਾਰਿਆਂ ਦੀ ਆ, ਸਾਡੀ ਪੰਥ ਦੀ। ਜੀ ਜੀ ਜੀ, ਉਹ ਜ਼ਰੂਰ ਆਪਾਂ ਨੂੰ ਦੱਸਣ, ਖਾਸ ਕਰ ਜਿਹੜੇ ਸੁਝਾਅ ਨੇ ਉਹ ਬਹੁਤ ਜ਼ਰੂਰੀ ਨੇ। ਔਰ ਆਪਣੀ ਈਮੇਲ ਹੈਗੀ ਜੀ share@vanjaranomad.com। ਤੇ ਮੈਂ ਫੋਨ ਨੰਬਰ ਬੋਲ ਦਿੰਦਾ, ਏਰੀਆ ਕੋਡ 778-960-5272, 778-960-5272। ਜੀ ਜੀ। ਸੋ ਆਪਣਾ ਮੈਨੂੰ ਨਾ ਹੁਣੇ ਹੀ ਇੱਕ ਤੁਹਾਡਾ ਨਾਮ ਜਿਹੜਾ ਤੁਸੀਂ ਦੱਸਿਆ ਵਣਜਾਰਾ ਮੂਵਮੈਂਟ, ਥੋੜੀ ਜਿਹੀ ਕਿਉਰਿਓਸਿਟੀ ਪੈਦਾ ਹੋਈ ਆ, ਹੋ ਸਕਦਾ ਦਰਸ਼ਕਾਂ ਨੂੰ ਇਹੀ ਹੋਵੇ। ਇਹਦੇ ਪਿੱਛੇ ਕੀ ਰਾਜ ਹੈ ਜੀ? ਇਹ ਵਣਜਾਰਾ ਮੂਵਮੈਂਟ ਕਿਉਂ ਤੁਸੀਂ ਇਹਦਾ ਨਾਮ ਰੱਖਿਆ? ਇਹ ਵਣਜਾਰੇ ਜਿੱਦਾਂ ਨਾ ਕਿ ਤੁਸੀਂ ਕਿਹੜਾ ਵਣਜ ਕਰਦੇ ਹੋ ਜੀ, ਔਰ ਜਿਨ੍ਹਾਂ ਕੌਮਾਂ ਦੇ ਘਰ ਹੈ ਨੀ ਗੇ ਉਹ ਹੱਲੇ ਵਣਜਾਰੇ ਹੀ ਹੁੰਦੇ ਨੇ ਜੀ। ਉਹ ਵਾਹਿਗੁਰੂ ਜੀ 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 ਜੀ। ਸੋ ਉਹ ਤਾਂ ਕਰਕੇ ਵਣਜਾਰਾ, ਫਿਰ ਇਹਨੂੰ ਸੁਖਾਲਾ ਕਰਨ ਲਈ ਨਾ, ਫਿਰ ਉਹਦਾ ਅੰਗਰੇਜ਼ੀ 'ਚ ਵੀ ਤਰਜਮਾ ਨਾਲ ਹੀ ਆ ਕਿ ਵਣਜਾਰਾ ਨੋਮੈਡ।
ਫਿਰ ਉਹ ਦੋ ਸ਼ਬਦਾਂ ਦਾ ਸੁਮੇਲ ਕਰਤਾ ਕਿ ਹਰ ਇੱਕ ਜਿਹੜਾ ਨਾਨ ਇੰਗਲਿਸ਼ ਆ ਉਹਨੂੰ ਵੀ ਸਮਝ ਲੱਗੇ ਤੇ ਜਿਹੜਾ ਇੰਗਲਿਸ਼ ਆ ਉਹਨੂੰ ਵੀ ਸਮਝ ਲੱਗੇ। ਜੀ ਜੀ ਜੀ। ਸੋ ਆਪਣਾ ਭਾਈ ਰਾਜ ਸਿੰਘ ਜੀ, ਤੁਹਾਡੇ ਕੋਲ ਅਸੀਂ ਇਜਾਜ਼ਤ ਚਾਹੁੰਦੇ ਹਾਂ, ਪਰ ਪ੍ਰੋਗਰਾਮ ਨੂੰ ਅਸੀਂ ਥੋੜੀ ਦੇਰ ਹੋਰ ਚਲਾਵਾਂਗੇ, ਥੋੜੀਆਂ ਹੋਰ ਕਮਿਊਨਿਟੀ ਇਨਫੋਰਮੇਸ਼ਨ ਦੇਣੀਆਂ, ਤੇ ਤੁਸੀਂ ਜਿਹੜਾ ਤੁਹਾਨੂੰ ਅਸੀਂ ਫਤਿਹ ਬੁਲਾਉਂਦੇ, ਬਟ ਅਸੀਂ ਬਹੁਤ ਜਲਦ ਜਿਹੜਾ ਤੁਹਾਡਾ ਦੂਸਰਾ ਪ੍ਰੋਜੈਕਟ ਆ ਜਿਹੜਾ ਸਿੱਖ ਹੈਰੀਟੇਜ ਮਿਊਜ਼ੀਅਮ ਵਾਲਾ, ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤਸਵੀਰਾਂ ਦੇ ਨਾਲ, ਤੇ ਉਹ ਸਾਰੀ ਡਿਟੇਲ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ। ਪਰ ਪ੍ਰੋਗਰਾਮ ਜਿਹੜਾ ਇਸੇ ਤਰ੍ਹਾਂ ਜਾਰੀ ਰਹੇਗਾ, ਤੇ ਤੁਹਾਡੇ ਕੋਲ ਅਸੀਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਬਹੁਤ ਬਹੁਤ ਜੀ। ਸੋ ਦਰਸ਼ਕੋ, ਇੱਕ ਵਾਰ ਫੇਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਆਉਣ ਵਾਲੀ 15 ਅਗਸਤ ਦੇ ਜਿਹੜੇ ਕੁਝ ਪ੍ਰੋਗਰਾਮ ਨੇ, ਜਿਹੜਾ ਉਹ ਸੋ ਕਾਲਡ ਉਸ ਖਿੱਤੇ ਦੀ ਜਿਹਨੂੰ ਆਜ਼ਾਦੀ ਕਿਹਾ ਜਾਂਦਾ, ਟਰਾਂਸਫਰ ਆਫ ਪਾਵਰ, ਜਿੱਥੇ 1 ਮਿਲੀਅਨ ਲਾਸ਼ਾਂ ਦੇ ਉੱਤੇ ਮੁਲਕ ਬਣਾਏ ਗਏ, ਤੇ ਉਹਦਾ ਫਿਰ ਢੋਲ ਵਜਾ ਕੇ, ਜਿਹੜੇ ਉਹਦਾ ਮਾਤਮ ਮਨਾਉਣ ਦੀ ਬਜਾਏ ਢੋਲ ਵਜਾ ਕੇ ਉਹਨਾਂ ਦਿਨਾਂ ਨੂੰ, ਉਹਨਾਂ ਨੇ ਕਾਲੇ ਦਿਨਾਂ ਨੂੰ ਜਿਹੜਾ ਉਹ ਸੈਲੀਬ੍ਰੇਟ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾਂਦੀ ਆ। ਤੇ ਕੁਝ ਸਾਡੇ ਭਰਾ ਇਹੋ ਜਿਹੇ ਹੁੰਦੇ ਆ ਜਿਹੜੇ ਕਹਿੰਦੇ ਅਸੀਂ ਆਜ਼ਾਦ ਹੋ ਗਏ ਆ, ਤੇ ਇੰਗਲੈਂਡ ਦੇ ਵਿੱਚ ਗੋਰਿਆਂ ਦੇ ਰੈਸਟੋਰੈਂਟਾਂ ਦੇ ਵਿੱਚ ਭਾਂਡੇ ਮਾਂਜ ਕੇ ਤੇ ਬਾਹਰ ਫਿਰ ਰਾਤ ਨੂੰ ਉਹ ਤਿਰੰਗੇ ਲਈ ਫਿਰਦੇ ਹੁੰਦੇ। ਸਾਡਾ ਆਜ਼ਾਦੀ ਦਾ ਦਿਨ ਆ, ਉਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਕੀ ਕਰ ਰਹੇ ਆ ਤੁਸੀਂ। ਸੋ ਜਿਹੜੇ ਪ੍ਰੋਗਰਾਮ ਨੇ ਉਹ 15 ਅਗਸਤ ਨੂੰ ਇੰਡੀਅਨ ਹਾਈ ਕਮਿਸ਼ਨ ਓਟਵਾ ਦੇ ਬਾਹਰ ਰੈਲੀ ਹੋਣ ਜਾ ਰਹੀ ਹੈ ਜੀ। ਪ੍ਰੋਟੈਸਟ ਨਹੀਂ ਹੋਣ ਜਾ ਰਿਹਾ, ਮੈਂ ਇਹ ਕਲੀਅਰ ਕਰ ਦਿਆਂ, ਰੈਲੀ ਹੋਣ ਜਾ ਰਹੀ ਆ ਇਹਨੂੰ ਕਾਲੇ ਦਿਨ ਨੂੰ ਮਨਾਉਣ ਦੇ ਲਈ। ਕਿ ਇਹ ਜਿਹੜਾ 15 ਅਗਸਤ ਆ, ਇਹ ਹਿਊਮਨ ਹਿਸਟਰੀ ਦੇ ਵਿੱਚ, ਸਿੱਖ ਹਿਸਟਰੀ ਦੇ ਵਿੱਚ ਇੱਕ ਕਾਲਾ ਦਿਨ ਹੈ। ਉਹਦੇ ਸੰਬੰਧ ਦੇ ਵਿੱਚ ਜਿਹੜਾ ਵਰਲਡ ਸਿੱਖ ਪਾਰਲੀਮੈਂਟ ਆਪ ਜੀ ਨੂੰ ਇਨਕਰੇਜ ਕਰਦੀ ਹੈ ਕਿ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਵੱਧ ਚੜ ਕੇ ਸ਼ਮੂਲੀਅਤ ਕੀਤੀ ਜਾਵੇ। ਤੇ ਜਿਹੜਾ ਇਹ ਐਡਰੈਸ ਹੈਗਾ ਇਹਦਾ 10 ਸਪਰਿੰਗਫੀਲਡ ਰੋਡ, ਓਟਵਾ, ਤੋਂ ਕੈਨੇਡਾ ਦੀ ਰਾਜਧਾਨੀ ਹੈ। ਕੈਨੇਡਾ ਵਾਈਡ ਇਹ ਪ੍ਰੋਗਰਾਮ ਆ। ਮੌਂਟਰੀਅਲ ਤੋਂ ਜਿਹੜਾ ਉਹ ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ, ਗੁਰਦੁਆਰਾ ਗੁਰੂ ਨਾਨਕ ਦਰਬਾਰ ਪਾਰਕੈਕਸ, ਤੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਹਡਸਨ ਦੀ ਜਿਹੜੀ ਮੈਨੇਜਮੈਂਟ ਆ, ਉੱਥੋਂ ਤੁਹਾਨੂੰ ਜਿਹੜੀਆਂ ਬੱਸਾਂ ਮਿਲਣਗੀਆਂ। ਤੇ ਬੱਸਾਂ ਦੇ ਲਈ ਸੀਟਾਂ ਬੁੱਕ ਕਰਨ ਦੇ ਲਈ ਤੁਸੀਂ ਜਿਹੜਾ ਉਹ ਗੁਰੂ ਘਰ ਦੀਆਂ ਕਮੇਟੀਆਂ ਦੇ ਕਿਸੇ ਵੀ ਮੈਂਬਰ ਨੂੰ ਜਿਹੜਾ ਉਹ ਰਾਬਤਾ ਕਰ ਸਕਦੇ ਹੋ, ਜਾਂ ਗੁਰੂ ਘਰਾਂ ਦੇ ਨੰਬਰਾਂ ਦੇ ਉੱਤੇ ਤੁਸੀਂ ਆਪਣੀ ਸੀਟ ਰਿਜ਼ਰਵ ਕਰਾ ਸਕਦੇ ਹੋ। ਓਟਵਾ ਦੀ ਸੰਗਤ ਨੂੰ, ਤੁਸੀਂ ਲੋਕਲ ਹੋ ਜੀ, ਤੁਸੀਂ ਹਮੇਸ਼ਾ ਜਿਹੜਾ ਜੀ ਆਇਆਂ ਵੀ ਕਰਦੇ ਹੋ, ਔਰ ਇਸ ਵਾਰ ਵੀ ਤੁਹਾਨੂੰ ਇਹ ਬੇਨਤੀ ਹੈ ਕਿ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਪਹੁੰਚੋ, ਸ਼ਮੂਲੀਅਤ ਵੱਧ ਚੜ ਕੇ ਕਰੋ। ਤੇ ਕਿਉਂਕਿ ਤੁਹਾਨੂੰ ਲੋਕਲ ਪੈਂਦਾ, ਔਰ ਟੋਰਾਂਟੋ ਤੋਂ ਵੀ ਜੇ ਵੀਰ ਆ ਸਕਦੇ ਆ। ਵੈਸੇ ਤਾਂ ਟੋਰਾਂਟੋ ਵੀ ਜਿਹੜਾ ਉਹ ਭਾਰਤੀ ਸਫਾਰਤਖਾਨਾ, ਸਿੱਖਾਂ ਦੀਆਂ ਕਤਲਗਾਹਾਂ ਨੇ ਜਿਹੜੀਆਂ, ਉਹਨਾਂ ਦੇ ਮੂਹਰੇ ਵੀ ਜਿਹੜੇ ਪ੍ਰੋਟੈਸਟ ਆ ਉਹ ਹਮੇਸ਼ਾ ਲਿਖੇ ਜਾਂਦੇ ਨੇ। ਤੇ ਜਦੋਂ ਵੀ ਕੋਈ ਇਨਫੋਰਮੇਸ਼ਨ ਆਈ ਉਹ ਵੀ ਸਾਂਝੀ ਕਰਾਂਗੇ। ਔਰ ਇਹਦੇ ਨਾਲ ਨਾਲ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਦੇ ਵਿੱਚ ਵੀ ਜਿਹੜਾ ਭਾਰਤੀ ਕੌਂਸਲਖਾਨੇ ਦੇ ਬਾਹਰ ਜਿਹੜਾ ਉਹ ਇੱਕ ਜ਼ਬਰਦਸਤ ਰੈਲੀ ਜਿਹੜੀ ਆ ਉਹ ਕੀਤੀ ਗਈ ਆ, ਕਿਉਂਕਿ ਇਹ ਕਾਲਾ ਦਿਨ ਆ। ਔਰ ਉੱਥੇ ਜਿਹੜਾ ਸਾਨੂੰ ਜਿਹੜੀ ਜਾਣਕਾਰੀ ਮਿਲੀ ਆ, ਜਿਹੜੇ ਪੋਸਟਰਸ ਅਸੀਂ ਵੇਖੇ ਨੇ, ਉਹਦੇ ਅਨੁਸਾਰ ਤਿਰੰਗਾ ਦਹਨ ਦਾ ਪ੍ਰੋਗਰਾਮ ਉਹਨਾਂ ਨੇ ਉੱਥੇ ਰੱਖਿਆ, 6 ਫॉर ਜਸਟਿਸ ਦੇ ਕਾਰਕੁਨਾਂ ਨੇ। ਸੋ ਤੁਸੀਂ ਵੀ ਉਸ ਰੈਲੀ ਦੇ ਵਿੱਚ ਆਪਣਾ ਜਿਹੜਾ ਰੋਸ ਆ ਦਰਜ ਕਰਾ ਸਕਦੇ ਹੋ ਜੀ। ਉਹ ਹੈਗੀ ਆ ਜੀ ਭਾਰਤੀ ਸਫਾਰਤਖਾਨਾ ਜਿਹੜਾ ਹੈਗਾ ਕੌਂਸਲੇਟ ਵਾਸ਼ਿੰਗਟਨ DC ਦੇ ਵਿੱਚ, ਉੱਥੇ। ਤੇ ਫਿਰ 17 ਤਰੀਕ ਨੂੰ ਪ੍ਰੋਗਰਾਮ ਹੈ ਜਿਹੜਾ ਉਹ ਹੈ ਜੀ ਰੈਫਰੈਂਡਮ ਦੀਆਂ ਵੋਟਾਂ ਦਾ। ਕੀ ਤੁਸੀਂ ਪੰਜਾਬ ਨੂੰ ਇੱਕ ਵੱਖ ਮੁਲਕ ਵਜੋਂ ਵੇਖਣਾ ਚਾਹੁੰਦੇ ਹੋ, ਹਾਂ ਜਾਂ ਨਾ? ਇਸ ਗੱਲ ਦਾ ਜਵਾਬ ਦੇਣ ਦੇ ਲਈ 17 ਤਰੀਕ ਨੂੰ ਤੁਸੀਂ ਨੈਸ਼ਨਲ ਮਾਲ ਵਾਸ਼ਿੰਗਟਨ DC ਦੇ ਵਿੱਚ ਪਹੁੰਚ ਸਕਦੇ ਹੋ, ਜਿੱਥੇ 6 ਫॉर ਜਸਟਿਸ ਵੱਲੋਂ ਇਹ ਜਿਹੜਾ ਮੁਹਿੰਮ ਆ ਜਿਹੜੀ ਰੈਫਰੈਂਡਮ ਦੀ, ਉਹਦਾ ਅਗਲਾ ਪੜਾਅ ਉੱਥੇ ਲਗਾਇਆ ਗਿਆ। ਸੋ ਇਹ ਵੀ ਵਣਜਾਰਾ ਮੂਵਮੈਂਟ ਹੀ ਆ ਜੀ। ਬੇਘਰੀਆਂ ਕੌਮਾਂ ਦੀਆਂ ਵੋਟਾਂ ਵੀ ਦੇਖ ਲਓ ਵੀ ਇਹ ਹੁਣ ਕਦੀ ਕਿਤੇ ਤੇ ਕਦੀ ਕਿਤੇ, ਪਰ ਬੇਘਰੀਆਂ ਕੌਮਾਂ ਦੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਉੱਥੇ ਪਹੁੰਚੋ ਤੇ ਜਿਹੜੀ ਆਪਣੇ ਹੱਕ ਆ ਤੁਹਾਡਾ ਵੋਟ ਦਾ, ਉਹਦਾ ਤੁਸੀਂ ਇਸਤੇਮਾਲ ਕਰੋ। ਕੀ ਤੁਸੀਂ ਭਾਰਤ ਨੂੰ ਜਿਹੜਾ, ਕੀ ਤੁਸੀਂ ਪੰਜਾਬ ਨੂੰ ਭਾਰਤ ਦੇ ਕਬਜ਼ੇ ਤੋਂ ਬਾਹਰ ਦੇਖਣਾ ਚਾਹੁੰਦੇ ਹੋ, ਹਾਂ ਜਾਂ ਨਾ? ਗੱਲਾਂ ਦੋ ਹੀ ਨੇ, ਜਿਹੜੀ ਗੱਲ ਤੁਹਾਡੇ ਦਿਲ ਦੀ ਆ ਉੱਥੇ ਜਾ ਕੇ ਕਰ ਦਿਓ। ਤੇ ਦਾ ਨੈਸ਼ਨਲ ਇਹ ਜਿਹੜੀ ਜਗ੍ਹਾ ਹੈਗੀ ਆ, ਤੁਸੀਂ ਨੈਸ਼ਨਲ ਮਾਲ ਜੇ ਪਾਓਗੇ ਆਪਣੇ GPS ਦੇ ਵਿੱਚ, ਤੁਹਾਨੂੰ ਸਿੱਧਾ ਉੱਥੇ ਲੈ ਜਾਏਗੀ। ਔਰ ਜਿਹੜੀ ਨਿਸ਼ਾਨੀ ਹੈ ਉੱਥੇ ਦੀ ਉਹ ਹੈ ਜੀ ਵਾਈਟ ਹਾਊਸ ਤੇ ਅਮਰੀਕਨ ਕਾਂਗਰਸ ਦੇ ਜਿਹੜੇ ਗਲਿਆਰੇ ਨੇ, ਉਹ ਜਿਹੜੀਆਂ ਪਾਰਕਾਂ ਨੇ, ਉਹਨਾਂ ਦੇ ਵਿੱਚ ਇਹ ਮੁਹਿੰਮ ਹੈ। ਇੱਕ ਵਾਰੀ ਉੱਥੇ ਚੱਲ ਜਾਓ ਤੇ ਅੱਗਿਓਂ ਤੁਹਾਨੂੰ ਢੋਲ ਦੀਆਂ ਆਵਾਜ਼ਾਂ ਨੇ, ਖਾਲਿਸਤਾਨ ਜਿੰਦਾਬਾਦ ਦੇ ਨਾਅਰਿਆਂ ਨੇ ਆਪਣੇ ਆਪ ਖਿੱਚ ਕੇ ਉੱਥੇ ਐਗਜ਼ੈਕਟ ਜਗ੍ਹਾ ਤੱਕ ਲੈ ਜਾਣਾ ਜੀ। ਸੋ ਉੱਥੇ ਜ਼ਰੂਰ ਪਹੁੰਚੋ। ਔਰ 15 ਅਗਸਤ ਨੂੰ ਹੀ ਬਰੈਂਪਟਨ ਦੇ ਵਿੱਚ ਗੋਰ ਮੈਡੋ ਰੋਡ ਜਿਹੜਾ
ਗੋਰਮੈਡੋ ਜਿਹੜਾ ਕਮਿਊਨਿਟੀ ਸੈਂਟਰ ਆ ਉਹਦੇ ਵਿੱਚ TV 84 ਵੱਲੋਂ ਪ੍ਰੋਗਰਾਮ ਜਿਹੜਾ ਉਹ ਲਿਖਿਆ ਗਿਆ। ਡਾਕਟਰ ਅਮਰਜੀਤ ਸਿੰਘ ਜੀ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਅਤੇ ਉਹਦੇ ਨਾਲ TV 84 ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਚੇਚੇ ਤੌਰ ਤੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚ ਰਹੇ ਨੇ। ਉੱਥੇ TV 84 ਦੀਆਂ ਐਂਡਰੋਇਡ ਤੇ ਆਈਫੋਨ ਦੀ ਐਪਸ ਤੇ TV 84 ਦੀ ਨਵੀਂ ਵੈਬਸਾਈਟ ਜਿਹੜੀ ਉਹਦਾ ਲਾਂਚ ਹੋਏਗਾ ਔਰ ਇਹਦੇ ਨਾਲ 6 ਐਂਡ ਇੰਡੀਆ ਪਾਸਟ ਪ੍ਰੈਜ਼ੈਂਟ ਐਂਡ ਫਿਊਚਰ ਇਸ ਵਿਸ਼ੇ ਦੇ ਉੱਤੇ ਜਿਹੜੀ ਆ ਉਹ ਗੱਲਬਾਤ ਡਾਕਟਰ ਸਾਹਿਬ ਕਰਨਗੇ ਔਰ ਤੁਸੀਂ ਵੀ 1-to-1 ਗੱਲਬਾਤ ਡਾਕਟਰ ਸਾਹਿਬ ਦੇ ਨਾਲ ਜਾਂ TV 84 ਦੀ ਟੀਮ ਦੇ ਨਾਲ ਕਰ ਸਕਦੇ ਹੋ। ਸੋ TV 84 ਦੀ ਸਾਰੀ ਟੀਮ ਵੱਲੋਂ ਤੁਹਾਨੂੰ ਤਹਿ ਦਿਲੋਂ ਇਹ ਸੱਦਾ ਜਿਹੜਾ ਉਹ ਦਿੱਤਾ ਜਾਂਦਾ ਕਿ ਤੁਸੀਂ ਆਪ ਵੀ ਪਹੁੰਚੋ, ਆਪਣੇ ਜਿਹੜੇ ਹੋਰ ਵੀ ਤੁਹਾਡੇ ਮਿੱਤਰ ਸੱਜਣ ਨੇ ਸਾਕ ਸੰਬੰਧੀ ਨੇ ਸਾਰਿਆਂ ਨੂੰ ਇਸ ਗੱਲ ਦਾ ਸੁਨੇਹਾ ਦਿਓ। 1-2 ਮੈਸੇਜ ਨੇ ਜਿਹੜੇ ਉਹ ਵੀ ਪੜ੍ਹ ਦਈਏ ਆਪਾਂ। ਤੇ ਅੰਗਰੇਜ਼ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਤੇ ਸੁਰਜੀਤ ਸਿੰਘ ਢਿੱਲੋਂ ਕਹਿੰਦੇ ਨੇ ਸਿੱਖਾਂ ਵਿੱਚ ਜਾਤ ਪਾਤ ਤੇ ਬੈਨ ਲੱਗਣਾ ਬਹੁਤ ਜ਼ਰੂਰੀ ਹੈ ਜੀ। ਉਹ ਪਹਿਲਾਂ ਹੀ ਲਾਇਆ ਹੋਇਆ ਜੀ। ਗੁਰੂ ਸਾਹਿਬ ਨੇ ਕਿਹਾ ਕਿ ਜਦੋਂ ਅਸੀਂ ਜਿਹੜੇ ਵੀ ਵੀਰ ਅੰਮ੍ਰਿਤਧਾਰੀ ਨੇ ਨਾ ਉਹਨਾਂ ਨੂੰ ਪਤਾ ਕਿ ਜਦੋਂ ਅੰਮ੍ਰਿਤਧਾਰੀ ਅਸੀਂ ਹੁੰਨੇ ਆ, 5 ਪਿਆਰਿਆਂ ਤੋਂ ਅੰਮ੍ਰਿਤ ਦੀ ਪੌਲ ਜਿਹੜੀ ਲੈਨੇ ਆ ਤੇ ਉਹਦੇ 'ਚ ਸਾਨੂੰ ਕਿਹਾ ਜਾਂਦਾ ਕਿ ਅੱਜ ਤੋਂ ਤੁਹਾਡੀ ਜਾਤ, ਤੁਹਾਡਾ ਵੰਸ਼, ਤੁਹਾਡੀ ਵਰਨ, ਤੁਹਾਡੀ ਕੁੱਲ, ਤੁਹਾਡਾ ਰੰਗ ਭੇਦ ਸਾਰਾ ਕੁਝ ਨਾਸ ਆ, ਤੁਸੀਂ ਸਿਰਫ ਖਾਲਸੇ ਹੋ। ਸੋ ਸਾਡੀ ਜਿਹੜੀ ਪ੍ਰਾਇਮਰੀ ਦਾਖਲਾ ਜਿਹੜਾ ਸਿੱਖੀ ਦੇ ਵਿੱਚ ਉੱਥੋਂ ਸ਼ੁਰੂ ਹੁੰਦਾ। ਉਸ ਤੋਂ ਬਾਅਦ ਵੀ ਜੇ ਕੋਈ ਛੱਜ ਬੰਨੀ ਫਿਰਦਾ ਤਾਂ ਹੁਣ ਉਹਦਾ ਕੋਈ ਕੀ ਕਰ ਸਕਦਾ, ਉਹਦੀ ਆਪਣੀ ਇੰਡੀਵਿਜੂਅਲ ਕਪੈਸਿਟੀ ਦੇ ਵਿੱਚ ਕੋਈ ਕੀ ਕਰਦਾ, ਉਹਦਾ ਜ਼ਿੰਮੇਵਾਰ ਉਹ ਬੰਦਾ ਆਪ ਆ। ਜੇ ਉਹ ਅੰਮ੍ਰਿਤਧਾਰੀ ਹੋਣ ਦੇ ਬਾਵਜੂਦ ਵੀ ਜਾਤ ਪਾਤ ਦੇ ਕੋਡ ਦੇ ਵਿੱਚ ਫਸਿਆ ਹੋਇਆ ਤਾਂ ਉਹ ਗੁਰੂ ਸਾਹਿਬ ਨੂੰ ਦੇਣਦਾਰ ਹੈ। ਉਹਦਾ ਹੁਣ ਅਸੀਂ ਤਾਂ ਕੀ ਕਹਿ ਸਕਦੇ ਆ, ਕਿਉਂਕਿ ਗੁਰੂ ਸਾਹਿਬ ਨੇ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਉਹ ਇਹ ਹੈ ਕਿ ਜਿਨ ਕੀ ਜਾਤ ਵਰਨ ਕੁਲ ਮਾਹੇ ਸਰਦਾਰੀ ਨਾ ਭਈ ਕਤਾਹੇ ਤਿਨਹੀ ਕੋ ਸਰਦਾਰ ਬਣਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ। ਗੁਰੂ ਸਾਹਿਬ ਨੇ ਤਾਂ ਇਹ ਵਾਅਦਾ ਸਾਨੂੰ ਦਿੱਤਾ ਹੋਇਆ ਤੇ ਜੇ ਇਸ ਵਾਅਦੇ ਦੀ ਕੋਈ ਜਾਂ ਇਸ ਹੁਕਮ ਦੀ ਅਦੂਲੀ ਕੋਈ ਕਰਦਾ ਤੇ ਉਹ ਗੁਰੂ ਦਾ ਦੇਣਦਾਰ ਆ, ਪੰਥ ਦਾ ਦੇਣਦਾਰ ਆ। ਉਹਦੇ ਨਾਲ ਪੰਥ ਵੀ ਸੁੱਜੇਗਾ ਤੇ ਗੁਰੂ ਵੀ ਸਿੱਧੇਗਾ। ਪਰ ਇੱਕ ਸਿੱਖ ਦਾ ਇੰਡੀਵਿਜੂਅਲੀ ਇਹ ਫਰਜ਼ ਜਿਹੜਾ ਸਾਡਾ ਆਪਣਾ ਬਣਦਾ ਕਿ ਅਸੀਂ ਇਹ ਜਿਹੜਾ ਜਾਤ ਪਾਤ ਦਾ ਕੋਡ ਹੈ ਇਹਨੂੰ ਲਾ ਕੇ ਸੁੱਟ ਦਈਏ, ਕਿਉਂਕਿ ਇਹ ਸਾਡੇ ਗੁਰੂ ਦਾ ਹੁਕਮ ਹੈ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਮੈਂ ਟੀਮ ਨੂੰ ਕਹਾਂਗਾ ਕਿ ਜਾਂਦੇ ਪ੍ਰੋਗਰਾਮ ਤੋਂ ਬਾਅਦ ਐਡ ਜਿਹੜੀ ਆ TV 84 ਦੇ ਬਰੈਂਪਟਨ ਪ੍ਰੋਗਰਾਮ ਦੀ ਉਹ ਜ਼ਰੂਰ ਚਲਾ ਦੇਣ ਜੀ। ਸੋ ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਕਿ ਇਹ ਗੱਲਬਾਤ ਆ ਜਿਹੜੀ ਵੱਧ ਤੋਂ ਵੱਧ ਦਰਸ਼ਕਾਂ ਤੱਕ, ਵੱਧ ਤੋਂ ਵੱਧ ਸਰੋਤਿਆਂ ਤੱਕ ਪਹੁੰਚ ਸਕੇ। ਔਰ ਵਾਹਿਗੁਰੂ ਨੇ ਸਵਾਸਾਂ ਦੀ ਲੜੀ ਇਸੇ ਤਰ੍ਹਾਂ ਚੱਲਦੀ ਰੱਖੀ, ਆਪਣੇ ਪੈਰਾਂ ਤੇ ਖਲੋਣ ਦਾ ਬਲ ਬਖਸ਼ਿਆ ਤੇ ਕੱਲ ਨੂੰ ਫੇਰ ਇੱਕ ਵਾਰ ਇਸ ਪ੍ਰੋਗਰਾਮ ਦੇ ਵਿੱਚ ਆਪ ਜੀ ਦੇ ਦਰਸ਼ਨ ਕਰਾਂਗੇ। ਤੇ ਤਦ ਤੱਕ ਦੇ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਵਿਸ਼ਵਾਸ ਅਤੇ ਸਹਿਯੋਗ ਸਦਕਾ TV 84 ਇੱਕ ਕਦਮ ਅੱਗੇ ਵਧਾਉਂਦਿਆਂ ਲਾਂਚ ਕਰਨ ਜਾ ਰਿਹਾ ਹੈ TV 84 ਦੀ ਵੈਬਸਾਈਟ ਅਤੇ ਐਪ, ਜਿੱਥੇ ਤੁਹਾਨੂੰ ਜਾਣਕਾਰੀ ਮਿਲੇਗੀ ਦੁਨੀਆ ਭਰ ਵਿੱਚ ਚੱਲਦੇ ਸਿੱਖ ਸੰਘਰਸ਼ ਅਤੇ ਇਸ ਸੰਘਰਸ਼ ਨਾਲ ਜੁੜੀਆਂ ਘਟਨਾਵਾਂ ਬਾਰੇ। ਇਹ ਐਪ ਅਤੇ ਵੈਬਸਾਈਟ 15 ਅਗਸਤ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਗੋਰਮੀਡੋਜ਼ ਕਮਿਊਨਿਟੀ ਸੈਂਟਰ ਬਰੈਂਪਟਨ ਵਿਖੇ ਲਾਂਚ ਕੀਤੇ ਜਾਣਗੇ, ਜਿੱਥੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਸ਼ੇਸ਼ ਤੌਰ ਤੇ ਸਿੱਖ ਰਾਜ ਖਾਲਿਸਤਾਨ ਸੰਘਰਸ਼ ਦੇ ਮੌਜੂਦਾ ਹਾਲਾਤਾਂ ਸਮੇਤ ਬੀਤੇ ਵਰ੍ਹਿਆਂ ਤੋਂ ਸੇਧ ਲੈਂਦਿਆਂ ਭਵਿੱਖ ਦੇ ਸੰਘਰਸ਼ ਦੀ ਰਣਨੀਤੀ ਬਾਰੇ ਅਤੇ ਹਿੰਦੂ ਹਕੂਮਤ ਦੀਆਂ ਸਾਜ਼ਿਸ਼ਾਂ ਬਾਰੇ ਗੱਲਬਾਤ ਕਰਨਗੇ। ਭਾਰਤ ਵੱਲੋਂ ਅਣਗਿਣਤ ਪਾਬੰਦੀਆਂ ਦੇ ਬਾਵਜੂਦ TV 84 ਤੁਹਾਡੇ ਤੱਕ ਸਿੱਖ ਸੰਘਰਸ਼ ਅਤੇ ਸਿੱਖ ਰਾਜਨੀਤੀ ਨਾਲ ਜੁੜੀਆਂ ਖਬਰਾਂ ਪਹੁੰਚਾਉਣ ਲਈ ਵਚਨਬੱਧ ਹੈ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਅੱਗੇ ਵੀ ਸਾਡਾ ਸਹਿਯੋਗ ਕਰੋਗੇ। ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.tv84.com ਤੇ ਜਾ ਸਕਦੇ ਹੋ ਜਾਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ।